जंग हिंद पंजाब दा मुड़ होसी। बेशक खुदसियां साथों सरदारियां ने ये जंग नहीं उदों तक बंद होनी जद तक जितदियां नहीं जड़ियां हारियां ने। पाकिस्तान दी 1 लाख फौज ने जनरल लियाजी दी अगवाई दे हेठ आत्म समर्पण किया है तुहाडे 2 सिख जरनैलों के सामने, जगजीत सिंह अरोड़ा ते जनरल शबेग सिंह। ਉਹੀ सरदार शबेग सिंह उस हुकूमत के वलों जून 84 ਦੇ ਵਿੱਚ जिस तरह शहीद किया जाता है। 5 जून की अद्धी रात की शहादत ते 10 जून ਨੂੰ पोस्टमार्टम हो रहा है। 5 दिन गर्मी च पई उस लाश का की हाल होया होगा। हैलीकैप्टर रात ਨੂੰ ਵੇਖਣ ਵਾਲੀਆਂ नाइट विजन स्कोप्स ਸਾਡੇ ਜਿਹੜੀਆਂ ਜੈਕਟਾਂ बुलट प्रूफ ਤੇ ਸਾਡੇ ਹੈਲਮਟ ਉਹ ਇੱਕ ਬੰਦੇ ਦੇ ਉੱਪਰ 2.5 ਕਰੋੜ ਦਾ ਖਰਚ ਸੀ। ਕਹਿੰਦਾ ਸਾਰਿਆਂ ਤਿਆਰ ਹੈ, ਮੌਕੇ ਤੇ ਕਹਿਤਾ ਨਹੀਂ ਐਕਸ਼ਨ ਨਹੀਂ ਹੋਵੇਗਾ। ਸਵਾਲ ਪੁੱਛਿਆ, ਜਵਾਬ ਪਤਾ ਕੀ ਮਿਲਿਆ? ਇਸ ਐਕਸ਼ਨ ਦੇ ਨਾਲ ਸਰਾਂ ਦੇ ਵਿੱਚ ਬੈਠੀ ਸੰਗਤ ਦਾ ਨੁਕਸਾਨ ਹੋ ਸਕਦਾ। ਇਹਦੇ ਅਸਲ ਪਿੱਛੇ ਕੀ ਸੀ? ਇੰਦਰਾ ਗਾਂਧੀ ਨੂੰ ਇਹ ਪਤਾ ਲੱਗ ਗਿਆ ਕਿ ਜਨਰਲ ਸ਼ਬੇਗ ਸਿੰਘ ਸੰਤ ਜਰਨੈਲ ਸਿੰਘ ਦੇ ਨਾਲ ਹੈ। ਕਿਤੇ ਇਹ ਨਾ ਹੋਵੇ ਵੀ ਜਿਨ੍ਹਾਂ ਨੂੰ ਫੜਨ ਜਾ ਰਹੇ ਆ ਉਹ ਸਾਡੇ ਕਮਾਂਡੋਆਂ ਨੂੰ ਬੰਦੀ ਬਣਾ ਲੈਣ ਤੇ ਅੰਤਰਰਾਸ਼ਟਰੀ ਪੱਧਰ ਤੇ ਬਦਨਾਮੀ ਬੜੀ ਹੋਵੇਗੀ। ਜਦੋਂ ਜਸਟਨ ਟਰੂਡੋ ਨੇ ਇੱਕ ਗੱਲ ਕੀਤੀ ਨਾ ਦਲਜੀਤ ਦੋਸਾਂਝ ਦੇ ਬਾਰੇ ਕਿ ਇਹ ਪੰਜਾਬ ਦੇ ਕਲਾਕਾਰ ਨੇ ਜਿਹੜਾ ਇਹ ਇੱਕ ਨਾਮ ਰੋਸ਼ਨ ਕੀਤਾ, ਤੇ ਉਸੇ ਵੇਲੇ ਮਨਜਿੰਦਰ ਸਿੰਘ ਸਿਰਸਾ ਦਾ ਟਵੀਟ ਆ ਗਿਆ, ਨਹੀਂ ਪੰਜਾਬ ਦਾ ਪੁੱਤ ਨਾ ਕਹੋ, ਇੰਡੀਆ ਦਾ ਪੁੱਤ ਕਹੋ। ਇਹੀ ਵਿਚਾਰਧਾਰਾ ਇਸੇ ਤਰ੍ਹਾਂ ਦੇ ਨਾਲ ਇੰਪਲੀਮੈਂਟੇਸ਼ਨ ਦੇ ਵਿੱਚ ਆਪਣੇ ਪ੍ਰਵਾਹ 'ਚ ਚੱਲਦੀ ਰਹੀ ਤੇ ਸੱਚ ਜਾਣਿਓ ਵਿਦਿਅਕ ਅਦਾਰਿਆਂ ਦੇ ਵਿੱਚ ਹੁਣ ਸ਼ਾਹ ਮੁਹੰਮਦ ਦਾ ਜੰਗਨਾਮਾ ਨਹੀਂ ਪੜ੍ਹਾਇਆ ਜਾਵੇਗਾ, ਕਿਉਂ ਉਹਦੇ 'ਚ ਗੱਲ ਹੀ ਆਉਂਦੀ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਰਾਜ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਗਿਆ ਸੀ ਤੇ ਬਾਬੇ ਮਹਾਰਾਜ ਸਿੰਘ ਤੋਂ ਲੈ ਕੇ ਗੁਰਦੁਆਰਾ ਸੁਧਾਰ ਲਹਿਰ ਤੱਕ ਤੁਸੀਂ ਤਾਂ ਆਪਣਾ ਰਾਜ ਲੈਣ ਲਈ ਤੁਰੇ ਸੀ। ਤੇ ਮਹਾਤਮਾ ਗਾਂਧੀ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਇੱਕ ਗੱਲ ਕਹੀ ਕਿ ਇੱਕ ਜੰਗ ਜਿੱਤੀ ਗਈ ਹੈ ਗੁਰਦੁਆਰੇ ਦੀ, ਹੁਣ ਹਿੰਦੁਸਤਾਨ ਰੂਪੀ ਵੱਡੇ ਗੁਰਦੁਆਰੇ ਦੀ ਜੰਗ ਜਿੱਤਣੀ ਹੈ। ਤੁਸੀਂ ਆਪਣੇ ਰਾਜ ਦੀ ਜੰਗ ਛੱਡ ਕੇ ਸਾਰੇ ਹਿੰਦੁਸਤਾਨ ਦੀ ਜੰਗ ਨੂੰ ਆਜ਼ਾਦ ਕਰਾਉਣ 'ਚ ਸ਼ਾਮਲ ਹੋ ਗਏ। ਨੌਜਵਾਨਾਂ ਦੇ ਵਿੱਚ, ਪੰਥਕ ਵਿਚਾਰਧਾਰਾ ਵਾਲੇ ਵੀਰਾਂ ਦੇ ਵਿੱਚ ਜਾਂ ਪੰਥ ਦਰਦੀਆਂ ਦੇ ਵਿੱਚ ਕੋਈ ਬੇਈਮਾਨੀ ਨਹੀਂ ਹੈ। ਸਮੱਸਿਆ ਇਹ ਹੈ ਮੈਂ ਜਿਹੜੀ ਆਰੰਭ 'ਚ ਕਹੀ ਸੀ ਕਿ ਇੱਕ ਸਾਡੇ 'ਚ ਹਉਮੈ, ਅਸੀਂ ਉਹ ਛੱਡਣ ਨੂੰ ਤਿਆਰ ਨਹੀਂ। ਜਿੱਦਣ ਸਾਡੇ ਵਿੱਚੋਂ ਹਉਮੈ ਨਿਕਲ ਗਈ ਅਸੀਂ ਸਾਰੇ ਇਕੱਠੇ ਹੋਵਾਂਗੇ। ਸਾਡਾ ਨਿਸ਼ਾਨਾ ਕੀ ਹੈ? ਸਾਰੇ ਕਹਿੰਦੇ ਪੰਥ ਦਾ ਭਲਾ, ਪੰਜਾਬ ਦਾ ਭਲਾ, ਤੇ ਉਸ ਭਲੇ ਦੇ ਵਾਸਤੇ ਹੀ ਥੋੜਾ ਜਿਹਾ ਸਮਰਪਣ ਕਰਨ ਨੂੰ ਵੀ ਤਿਆਰ ਨਹੀਂ। ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਮੁੱਦਿਆਂ ਦੇ ਉੱਪਰ ਗੱਲ ਹੋਈ ਹੈ, ਤਕਰੀਬਨ ਉਹਨਾਂ ਮੁੱਦਿਆਂ ਦੇ ਬਾਰੇ ਪ੍ਰਚਲਿਤ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਵਿਚਾਰ ਚਰਚਾ ਹੋ ਰਹੀ ਹੈ ਅਸੀਂ ਸਾਰੇ ਹੀ ਤਕਰੀਬਨ ਜਾਣਦੇ ਹਾਂ। ਪਰ ਕੁਝ ਖਾਸ ਗੱਲਾਂ ਜਿਹੜੀਆਂ ਮੇਰੇ ਵਿਸ਼ੇ ਦੇ ਸੰਦਰਭ ਦੇ ਵਿੱਚ ਨੇ, ਇੱਕ ਤਾਂ ਸਭ ਤੋਂ ਅਹਿਮ ਗੱਲ ਜਿਹੜੀ ਮੇਰੇ ਛੋਟੇ ਵੀਰ ਗੁਰਪ੍ਰਤਾਪ ਸਿੰਘ ਨੇ ਜਿੱਥੇ ਲਿਆ ਕੇ ਗੱਲ ਨੂੰ ਸਮਾਪਤ ਕੀਤਾ ਸੀ, ਖਾਲਸਾ ਬਾਗੀ ਜਾਂ ਬਾਦਸ਼ਾਹ। ਉਸ ਤੋਂ ਬਾਅਦ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਪਿੰਡ ਤੋਂ ਬਿਲਕੁਲ ਨੇੜੇ ਤੋਂ ਰਹਿਣ ਵਾਲੇ ਗਿਆਨੀ ਧਰਮਵੀਰ ਸਿੰਘ ਜੀ, ਗਿਆਨੀ ਧਰਮਵੀਰ ਸਿੰਘ ਹੁਣਾਂ ਨੇ ਜਿੱਥੇ 18ਵੀਂ ਸਦੀ ਦੇ ਸਿੰਘਾਂ ਦੀ ਗੱਲ ਸਾਡੇ ਨਾਲ ਕੀਤੀ ਹੈ, ਤੇ ਅੱਜ ਦੇ ਸਮੇਂ ਦੇ ਵਿੱਚ ਉਸ ਸ਼ਹਾਦਤ, ਉਸ ਵਿਰਸੇ ਦਾ ਕਿਹੜਾ ਰੂਪ ਪ੍ਰਗਟ ਹੋਇਆ। ਤੇ ਤੀਸਰੀ ਸਭ ਤੋਂ ਅਹਿਮ ਗੱਲ, 2 ਕਿਤਾਬਾਂ ਇਕੱਠੀਆਂ ਪਈਆਂ ਨੇ, ਵੇਖਣ ਨੂੰ ਇਹ 2 ਵਿਸ਼ੇ ਬਿਲਕੁਲ ਵੱਖ-ਵੱਖ ਲੱਗਦੇ ਨੇ ਕਿ ਇੱਕ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦਾ ਜੀਵਨ ਵਣਜਾਰਾ ਲੁਬਾਣਾ ਤਵਾਰੀਖ, 1 ਜੂਨ 1984। ਇਹ ਸਾਰੇ ਵਰਤਾਰੇ 'ਚ ਸੁਮੇਲਤਾ ਕੀ ਹੈ? ਸੋ ਮੈਂ ਸੀਮਤ ਸਮੇਂ ਦੇ ਵਿੱਚ ਇਹਨਾਂ ਗੱਲਾਂ ਨੂੰ ਸਮਝਣ ਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਸਰਦਾਰ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ ਸਾਡੇ ਤੋਂ ਜਾ ਚੁੱਕੇ ਸਰੀਰ ਕਰਕੇ, ਉਹਨਾਂ ਦੀ ਕਵਿਤਾ ਦੇ ਇੱਕ ਅੰਸ਼ ਦੇ ਵਿੱਚੋਂ ਮੈਂ ਤੁਹਾਡੇ ਨਾਲ ਸਿਰਫ ਇੱਕ ਗੱਲ ਨੂੰ ਸਾਂਝਾ ਕਰਨਾ ਹੈ, ਜਿਹੜੀ ਗੱਲ ਕਦੀ ਆਰਟ ਆਫ ਵਾਰ ਨਾਂ ਦੀ ਕਿਤਾਬ ਦੇ ਵਿੱਚ ਚੀਨ ਦੇ ਲਿਖਾਰੀ ਸਨ ਜ਼ੂ ਨੇ ਕਹੀ ਸੀ। ਉਹ ਕਹਿੰਦਾ ਨੋ ਯੂਅਰ ਸੈਲਫ ਨੋ ਯੂਅਰ ਐਨਮੀ।
ਆਪਣੇ ਆਪੇ ਨੂੰ ਜਾਣੋ ਕਿ ਤੁਹਾਡੀ ਔਕਾਤ ਕਿੰਨੀ ਕੁ ਹੈ, ਤੇ ਦੁਸ਼ਮਣ ਨੂੰ ਸਮਝੋ ਕਿ ਉਹਦੀ ਔਕਾਤ ਕਿੰਨੀ ਹੈ। ਜਿੰਨਾ ਚਿਰ ਤੱਕ ਸਾਨੂੰ ਆਪਣੇ ਬਾਰੇ ਤੇ ਦੁਸ਼ਮਣ ਦੇ ਬਾਰੇ ਨਹੀਂ ਪਤਾ, ਉਹਨਾਂ ਚਿਰ ਜੰਗ ਲੜਨ ਦੇ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਦੂਸਰੀ ਗੱਲ ਉਹ ਕਹਿੰਦਾ ਕਿ ਜੇਕਰ ਆਪਣੇ ਬਾਰੇ ਪਤਾ ਹੈ, ਦੁਸ਼ਮਣ ਦੇ ਬਾਰੇ ਨਹੀਂ ਪਤਾ, ਹੋ ਸਕਦਾ ਜਿੱਤ ਜਾਵੋ, ਪਰ ਲੰਬਾ ਸਮਾਂ ਜਿੱਤ ਬਰਕਰਾਰ ਨਹੀਂ ਰਹਿ ਸਕਦੀ। ਤੇ ਕਹਿੰਦਾ ਜੇ ਆਪਣੇ ਬਾਰੇ ਵੀ ਨਹੀਂ ਜਾਣਦੇ, ਦੁਸ਼ਮਣ ਦੇ ਬਾਰੇ ਵੀ ਨਹੀਂ ਜਾਣਦੇ, ਫਿਰ ਜੰਗ ਲੜਨ ਦਾ ਖਿਆਲ ਹੀ ਛੱਡ ਦਿਓ। ਹੁਣ ਆਪਣੇ ਬਾਰੇ ਤੇ ਦੁਸ਼ਮਣ ਦੇ ਬਾਰੇ ਮੈਂ ਭਾਈ ਗਜਿੰਦਰ ਸਿੰਘ ਦੀ ਕਵਿਤਾ ਦੀਆਂ ਲਾਈਨਾਂ 'ਚ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ। ਉਹ ਦੁਸ਼ਮਣ ਦੀ ਨੀਤੀ ਨੂੰ ਖਾਨਦਾਨੀ ਪਰੰਪਰਾ ਦੇ ਵਿੱਚੋਂ ਵੇਖ ਕੇ ਸਾਡੇ ਸਾਹਮਣੇ ਰੱਖਦੇ ਨੇ। ਕਹਿੰਦੇ ਕੋਈ ਗਾਂਧੀ, ਕੋਈ ਨਹਿਰੂ, ਕੋਈ ਨਹਿਰੂ ਦੀ ਧੀ ਹੈ, ਗੰਗੂ ਹੀ ਗੰਗੂ ਨੇ, ਹੋਰ ਇੱਥੇ ਕੀ ਹੈ। ਹੁਣ ਇਹਦੇ ਵਿੱਚ ਇੱਕ ਪਰੰਪਰਾ ਹੈ ਕਿ ਇਸ ਪਰੰਪਰਾ ਨੇ ਹਮੇਸ਼ਾ ਸਾਡੀ ਕੌਮੀ ਵਿਚਾਰਧਾਰਾ ਦੇ ਨਾਲ ਧੋਖਾ ਕੀਤਾ ਹੈ। ਤੇ ਕਵਿਤਾ ਦੀਆਂ 2 ਲਾਈਨਾਂ, ਪਰ ਇਹਨਾਂ 2 ਲਾਈਨਾਂ ਦੇ ਵਿੱਚ ਉਹਨਾਂ ਨੇ ਦੁਸ਼ਮਣ ਨੂੰ ਸਮਝਿਆ ਕਿ ਕੋਈ ਨਹਿਰੂ, ਕੋਈ ਗਾਂਧੀ, ਕੋਈ ਨਹਿਰੂ, ਕੋਈ ਨਹਿਰੂ ਦੀ ਧੀ ਹੈ, ਗੰਗੂ ਹੀ ਗੰਗੂ ਨੇ, ਹੋਰ ਇੱਥੇ ਕੀ ਹੈ। ਤੇ ਮੇਰੇ ਖਿਆਲ ਦੇ ਨਾਲ ਜਦੋਂ 1969 ਦੇ ਵਿੱਚ ਉਹਨਾਂ ਨੇ ਇਹ ਕਵਿਤਾ 5 ਤੀਰ ਹੋਰ ਨਾਮਕ ਕਿਤਾਬ ਦੇ ਵਿੱਚ ਲਿਖੀ, ਕਿਤਾਬ ਬੈਨ ਕਰ ਦਿੱਤੀ। ਹੁਣ ਤਾਂ ਹੋਰ ਵੱਡੇ ਵਰਤਾਰੇ ਜਿਹੜੇ ਵਾਪਰਦੇ ਨੇ। ਸਰਦਾਰ ਜਸਪਾਲ ਸਿੰਘ ਹੇਰਾ ਜਿਹੜੇ ਪਹਿਰੇਦਾਰ ਅਖਬਾਰ ਦੇ ਸੰਪਾਦਕ ਸੀ, ਤੇ ਤੁਸੀਂ ਵੇਖਿਆ ਪਿਛਲੇ ਸਮੇਂ ਦੇ ਵਿੱਚ ਜਦੋਂ ਇੱਕ ਬਹੁਤ ਵੱਡਾ ਜਸੂਸੀ ਕਾਂਡ ਨਸ਼ਰ ਹੁੰਦਾ ਹੈ ਕਿ ਇਜ਼ਰਾਈਲ ਦੇ ਬਣਾਏ ਪੈਗਾਸਸ ਸੌਫਟਵੇਅਰ ਦੇ ਨਾਲ ਕਿੰਨਾ ਲੋਕਾਂ ਦੀਆਂ ਸਾਰੀਆਂ ਫੋਨ ਕਾਲਸ ਰਿਕਾਰਡ ਕੀਤੀਆਂ ਜਾ ਰਹੀਆਂ ਨੇ, ਉਹਨਾਂ 'ਚ ਸਰਦਾਰ ਜਸਪਾਲ ਸਿੰਘ ਨੇ। ਕਿਉਂ ਨੇ? ਕਿਉਂਕਿ ਉਹਨਾਂ ਦੀ ਸੰਪਾਦਕੀ ਕਿਤੇ ਨਾ ਕਿਤੇ ਕੌਮ ਦੇ ਜਾਗਰੂਕਤਾ ਪੈਦਾ ਕਰਨ ਦੀ ਗੱਲ ਕਰਦੀ ਹੈ। ਹੁਣ ਜਿਹੜੀ ਨੀਤੀ ਨੂੰ ਸਰਦਾਰ ਗਜਿੰਦਰ ਸਿੰਘ ਨੇ ਸਮਝਿਆ, ਤੇ ਸੱਚ ਜਾਣਿਓ 1969 ਤੋਂ 71 ਤੱਕ ਦਾ ਜਿਹੜਾ ਸਮਾਂ ਹੈ, ਉਦੋਂ ਤੱਕ ਇੱਕ ਖੋਜ ਜਾਂ ਇੱਕ ਪਰੰਪਰਾ ਸਾਡੇ ਸਾਹਮਣੇ ਨਹੀਂ ਸੀ ਆਈ। ਉਹ ਪਰੰਪਰਾ ਨੂੰ ਸਭ ਤੋਂ ਪਹਿਲਾਂ ਜੋੜਿਆ ਟ੍ਰਿਬਿਊਨ ਦੇ ਇੱਕ ਆਰਟੀਕਲ ਦੇ ਵਿੱਚ ਤਕਰੀਬਨ 1981 ਦੇ ਕਰੀਬ ਸਿੱਖ ਰਾਈਟਰ ਹਿੰਮਤ ਸਿੰਘ ਸੋਢੀ ਨੇ। ਉਸ ਤੋਂ ਬਾਅਦ ਉਸੇ ਪਰੰਪਰਾ ਦਾ ਜ਼ਿਕਰ ਕੀਤਾ, ਭਾਵੇਂ ਮੈਂ ਉਸ ਕਿਤਾਬ ਦੇ ਨਾਲ ਪੂਰਾ ਸਹਿਮਤ ਨਹੀਂ ਹਾਂ, ਸੰਗਤ ਸਿੰਘ ਨੇ ਸਿੱਖਸ ਇਨ ਹਿਸਟਰੀ। ਉਹ ਪਰੰਪਰਾ ਕੀ ਸੀ? ਉਹ ਪਰੰਪਰਾ ਇਹ ਸੀ ਕਿ ਨਹਿਰੂ ਆਪਣੀ ਆਟੋਬਾਇਓਗ੍ਰਾਫੀ 'ਚ ਮੰਨਦਾ ਹੈ ਕਿ ਮੇਰੇ ਵਡੇਰੇ ਜੰਮੂ ਕਸ਼ਮੀਰ ਤੋਂ ਸਨ, ਸਾਡਾ ਵਡੇਰਾ ਰਾਜਕੌਲ ਸੀ, ਰਾਜਕੌਲ ਫਰੁਖਸੀਅਰ ਦੇ ਕੋਲ ਆ ਕੇ ਨੌਕਰੀ ਕਰਦਾ ਹੈ। ਤੇ ਫਰੁਖਸੀਅਰ ਕੌਣ ਸੀ? ਜਿਸ ਨੇ ਜਨਤਕ ਤੌਰ ਤੇ ਸਿੱਖਾਂ ਦਾ ਕਤਲੇਆਮ ਕੀਤਾ। ਤੇ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਉਹ ਜਦੋਂ ਦਿੱਲੀ ਦੇ ਤਖਤ ਤੇ ਬੈਠਦਾ ਹੈ ਤੇ ਕਹਿੰਦਾ ਬਾਕੀ ਸਾਰੇ ਕਾਨੂੰਨ ਕਿਵੇਂ ਵਰਤਣੇ ਤੇ ਕਿਵੇਂ ਬਣਾਉਣੇ ਤੇ ਕਿਵੇਂ ਅੱਗੇ ਲੋਕਾਂ ਦੇ ਉੱਪਰ ਇੰਪਲੀਮੈਂਟੇਸ਼ਨ ਹੋਣੀ ਹੈ, ਇਹ ਤੇ ਬਾਅਦ ਚ ਸੋਚਾਂਗੇ। ਮੇਰਾ ਪਹਿਲਾ ਫਰਮਾਨ ਇਹ ਹੈ ਕਿ ਬਹਾਦਰ ਸ਼ਾਹ ਨੇ ਜਿਹੜਾ ਸਿੱਖਾਂ ਦੇ ਬਾਰੇ ਫਰਮਾਨ ਜਾਰੀ ਕੀਤਾ, ਉਹਨੂੰ ਲਗਾਤਾਰ ਜਾਰੀ ਰੱਖਿਆ ਜਾਵੇ। ਇਹਦਾ ਜ਼ਿਕਰ ਤੁਹਾਨੂੰ ਅਖਬਾਰ ਆਤੇ ਦਰਬਾਰੇ ਮੌਲਾ 'ਚ ਮਿਲ ਜਾਵੇਗਾ, ਫਾਰਸੀ ਦੀ ਰਚਨਾ। ਉਹ ਕਹਿੰਦਾ ਸਿੱਖਾਂ ਦੇ ਬਾਰੇ ਇੱਕ ਫਰਮਾਨ ਹੈ, ਨਾਨਕ ਪ੍ਰਸਤਾਂ ਬਾ ਬਿਆੰਦ ਬਾ ਕਤਲ ਰਸਾਨੰਦ। ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਹੈ, ਉਸ ਨੂੰ ਕਤਲ ਕਰ ਦਿੱਤਾ ਜਾਵੇ। ਕਤਲ ਦਾ ਇਵਜ਼ਾਨਾ ਪੈਸਿਆਂ ਦੇ ਰੂਪ 'ਚ ਤੁਹਾਨੂੰ ਦਿੱਤਾ ਜਾਵੇਗਾ। ਇਹ ਫਰਮਾਨ ਜਿਹੜਾ ਬਰਕਰਾਰ ਰੱਖਿਆ ਜਾਵੇ। ਫਰਮਾਨ ਬਰਕਰਾਰ ਰੱਖਿਆ ਗਿਆ। ਤੇ ਸੱਚ ਜਾਣੇ ਉਦੋਂ ਫਰੁਖਸੀਅਰ ਦੇ ਜਿਹੜੇ ਇਹ ਦਰਬਾਰੀ ਹੋਣਗੇ, ਜਿਨ੍ਹਾਂ ਦੇ ਬਾਰੇ ਨਹਿਰੂ ਆਪ ਮੰਨਦਾ ਹੈ, ਉਹਨਾਂ ਨੇ ਸਿੱਖਾਂ ਦੇ ਨਾਲ ਕੀ ਕੁਝ ਕੀਤਾ ਹੋਵੇਗਾ ਤੇ ਕੀ ਕੁਝ ਕਰਨ ਦਾ ਫਲ ਸੀ ਕਿ ਇਲਾਹਾਬਾਦ ਸ਼ਹਿਰ ਦੇ ਵਿੱਚ ਨਹਿਰ ਦੇ ਕੰਢੇ ਇੱਕ ਵੱਡੀ ਜਗੀਰ ਇਸ ਪਰਿਵਾਰ ਨੂੰ ਦਿੱਤੀ ਗਈ ਤੇ ਨਾਮ ਦੇ ਨਾਲ ਨਹਿਰੂ ਸ਼ਬਦ ਜੁੜ ਗਿਆ। ਇਹ ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਸਵੈ ਜੀਵਨੀ 'ਚ ਖੁਦ ਮੰਨਦਾ ਹੈ। ਨਹੀਂ ਤੇ ਹਿੰਦੂ ਧਰਮ ਦੇ ਵਿੱਚ ਕਿਸੇ ਵੀ ਧਰਮ ਦੀ ਸ਼ਾਖਾ ਦੇ ਵਿੱਚ ਨਹਿਰੂ ਸਰਨੇਮ ਨਹੀਂ ਹੈਗਾ। ਨਹਿਰ ਦੇ ਕੰਢੇ ਜ਼ਮੀਨ ਮਿਲਣ ਦੇ ਕਰਕੇ ਇਹਨਾਂ ਦੇ ਨਾਮ ਨਹਿਰੂ ਸ਼ਬਦ ਜੁੜ ਗਿਆ। ਇਹਨਾਂ ਦੇ ਕੋਲ ਬਕਾਇਦਾ ਸੰਦਾਂ ਸੀ, ਇਹਨਾਂ ਦੇ ਕੋਲ ਬਕਾਇਦਾ ਲਿਖਤਾਂ ਸੀ ਫਰੁਖਸੀਅਰ ਦੇ ਦਰਬਾਰ ਦੀਆਂ ਕਿ ਆ ਕੁਛ ਅਸੀਂ ਰਾਜ ਦੀ ਸੇਵਾ ਦੇ ਵਾਸਤੇ ਕੀਤਾ, ਉਹਦੇ ਇਵਜ਼ਾਨੇ ਦੇ ਵਿੱਚ ਸਾਨੂੰ ਆਹ ਕੁਛ ਮਿਲਿਆ ਹੈ।
ਤੇ ਸਰਦਾਰ ਹਿੰਮਤ ਸਿੰਘ ਸੋਢੀ ਦੇ ਲੇਖ ਤੋਂ ਬਾਅਦ ਸੰਗਤ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਜਦੋਂ ਬਾਬਾ ਬਘੇਲ ਸਿੰਘ ਨੇ ਦਿੱਲੀ ਤੇ ਕਬਜ਼ਾ ਕੀਤਾ ਉਦੋਂ ਇਹਨਾਂ ਨੇ ਆਪਣੀਆਂ ਇਹ ਸੰਦਾਂ ਤੇ ਰਾਜ ਦਰਬਾਰ ਨਾਲ ਸੰਬੰਧਾਂ ਦੇ ਸਬੂਤ ਜਿਹੜੇ ਸੀ ਉਹ ਸਾੜ ਦਿੱਤੇ। ਹੁਣ ਇਸ ਇਤਿਹਾਸ ਦੀ ਪਰੰਪਰਾ ਦੇ ਵਿੱਚੋਂ ਸਰਦਾਰ ਗਜਿੰਦਰ ਸਿੰਘ ਦੀ ਕਵਿਤਾ ਦੀਆਂ ਲਾਈਨਾਂ ਦੀ ਵਿਆਖਿਆ ਸਮਝ ਆਵੇਗੀ ਕਿ ਕੋਈ ਗਾਂਧੀ, ਕੋਈ ਨਹਿਰੂ ਦੀ ਧੀ ਹੈ, ਗੰਗੂ ਹੀ ਗੰਗੂ ਨੇ, ਹੋਰ ਇੱਥੇ ਕੀ ਹੈ। ਤੁਸੀਂ ਦੁਸ਼ਮਣ ਦੀ ਸ਼ਨਾਖਤ ਕਰ ਲਈ, ਧੋਖੇਬਾਜ਼ ਹੈ। ਇਹ ਸ਼ਨਾਖਤ ਤਾਂ ਕਰ ਲਈ। ਹੁਣ ਅਗਲੀ ਗੱਲ ਹੈ, ਆਪਣੇ ਬਾਰੇ ਵੀ ਪਤਾ ਹੋਣਾ ਚਾਹੀਦਾ। ਤੇ ਸਰਦਾਰ ਗਜਿੰਦਰ ਸਿੰਘ ਬੜੀ ਪਿਆਰੀ ਗੱਲ ਲਿਖਦੇ ਨੇ ਆਪਣੇ ਬਾਰੇ ਸਾਨੂੰ, ਜਿਹੜੀ ਗੱਲ ਆਰਟ ਆਫ ਵਾਰ ਚ ਕਹਿੰਦਾ ਕਿ ਨੋ ਯੂਅਰ ਐਨਮੀ ਨੋ ਯੂਅਰ ਸੈਲਫ। ਤੁਸੀਂ ਦੁਸ਼ਮਣ ਨੂੰ ਜਾਣ ਲਿਆ, ਹੁਣ ਆਪਣੇ ਬਾਰੇ ਜਾਣੋ। ਕਹਿੰਦੇ ਅੱਜ ਮੈਂ ਲਾਲ ਕਿਲੇ ਦੇ ਕੋਲੋਂ ਲੰਘਿਆ, ਇਸ ਨੇ ਸਿਰ ਨਹੀਂ ਝੁਕਾਇਆ, ਸ਼ਾਇਦ ਇਸ ਨੂੰ ਅਦਾਬ ਭੁੱਲ ਗਏ ਨੇ। ਅਦਾਬ ਹੁੰਦਾ ਇੱਜ਼ਤ ਕਰਨਾ। ਸ਼ਾਇਦ ਇਸ ਨੂੰ ਅਦਾਬ ਭੁੱਲ ਗਏ ਨੇ, ਪਰ ਮੈਂ ਵੀ ਸ਼ਾਇਦ ਬਘੇਲ ਸਿੰਘ ਨਹੀਂ ਰਿਹਾ। ਇਹ ਆਪਣਾ ਆਪਾ, ਇਹ ਆਪਣੇ ਆਪੇ ਦੀ ਸ਼ਨਾਖਤ ਹੈ ਕਿ ਅਸੀਂ ਕਹਿੰਦੇ ਤੇ ਹਾਂ ਕਿ ਅਸੀਂ ਰਾਜ ਸੱਤਾ ਤੇ ਕਾਬਜ ਹੋਣਾ ਹੈ, ਪਰ ਗੱਲ ਇਹ ਹੈ ਕਿ ਕੀ ਬਘੇਲ ਸਿੰਘ ਵਰਗੀ ਹਿੰਮਤ, ਸਮਰਪਣ, ਸੁਹਿਰਦਤਾ, ਸਿਦਕ ਤੇ ਸਪਸ਼ਟਤਾ ਸਾਡੇ 'ਚ ਹੈ। ਇਹ ਹੈ ਆਪਣੇ ਆਪ ਨੂੰ ਜਾਣਨਾ ਤੇ ਦੁਸ਼ਮਣ ਨੂੰ ਜਾਣਨਾ। ਅਗਲੀ ਗੱਲ ਜਿਹੜੀ ਮੈਂ ਕਹੀ ਸੀ, ਵਿਚਾਰਧਾਰਾ ਦੀ ਸੁਮੇਲਤਾ। ਸ਼ਾਹ ਮੁਹੰਮਦ ਨੇ ਇੱਕ ਕਵਿਤਾ ਲਿਖੀ ਸੀ ਤੇ ਉਸ ਕਵਿਤਾ ਜਿਹੜੀ ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਮੈਨੂੰ ਹੁਣ ਕਈ ਵਾਰੀ ਇੰਝ ਲੱਗਦਾ ਹੈ ਪਿੱਛੇ ਜੇ ਜਦੋਂ ਜਸਟਨ ਟਰੂਡੋ ਨੇ ਇੱਕ ਗੱਲ ਕੀਤੀ ਨਾ ਦਲਜੀਤ ਦੋਸਾਂਝ ਦੇ ਬਾਰੇ ਕਿ ਇਹ ਪੰਜਾਬ ਦੇ ਕਲਾਕਾਰ ਨੇ ਜਿਹੜਾ ਇਹ ਇੱਕ ਨਾਮ ਰੋਸ਼ਨ ਕੀਤਾ, ਤੇ ਉਸੇ ਵੇਲੇ ਮਨਜਿੰਦਰ ਸਿੰਘ ਸਿਰਸਾ ਦਾ ਟਵੀਟ ਆ ਗਿਆ, ਨਹੀਂ ਪੰਜਾਬ ਦਾ ਪੁੱਤ ਨਾ ਕਹੋ, ਇੰਡੀਆ ਦਾ ਪੁੱਤ ਕਹੋ। ਇਸ ਮਾਨਸਿਕਤਾ ਨੂੰ ਸਮਝੋ, ਇਹ ਸਮਝਣ ਵਾਲੀ ਇਹ ਗੱਲ। ਜੇ ਇਹੀ ਵਿਚਾਰਧਾਰਾ ਇਸੇ ਤਰ੍ਹਾਂ ਦੇ ਨਾਲ ਇੰਪਲੀਮੈਂਟੇਸ਼ਨ ਦੇ ਵਿੱਚ ਆਪਣੇ ਪ੍ਰਵਾਹ 'ਚ ਚੱਲਦੀ ਰਹੀ ਤੇ ਸੱਚ ਜਾਣਿਓ ਵਿਦਿਅਕ ਅਦਾਰਿਆਂ ਦੇ ਵਿੱਚ ਹੁਣ ਸ਼ਾਹ ਮੁਹੰਮਦ ਦਾ ਜੰਗਨਾਮਾ ਨਹੀਂ ਪੜ੍ਹਾਇਆ ਜਾਵੇਗਾ, ਕਿਉਂ ਉਹਦੇ 'ਚ ਗੱਲ ਹੀ ਆਉਂਦੀ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਹੀਂ ਪਾਤਸ਼ਾਹੀ ਫੌਜਾਂ ਪਾ ਰਹੀਆਂ ਨੇ। ਹੁਣ ਹਿੰਦ ਤੇ ਪੰਜਾਬ ਨੂੰ ਜਦੋਂ ਵੱਖਰੇ ਰੂਪ 'ਚ ਵੇਖਦਾ ਤੇ ਉਸ ਸਾਰੀ ਜੰਗ ਦੇ ਵਿੱਚ ਸਾਡੀ ਹਾਰ ਦੇ ਕਾਰਨ ਕੀ ਨੇ। ਮੈਂ ਕਿਹਾ ਸੀ ਨਾ ਆਪਣੇ ਆਪੇ ਦੀ ਸ਼ਨਾਖਤ। ਹੁਣ ਖਿਆਲ ਕਰਿਓ, ਕਿਤੇ ਰਾਜ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਗਿਆ ਸੀ ਤੇ ਬਾਬੇ ਮਹਾਰਾਜ ਸਿੰਘ ਤੋਂ ਲੈ ਕੇ ਗੁਰਦੁਆਰਾ ਸੁਧਾਰ ਲਹਿਰ ਤੱਕ ਤੁਸੀਂ ਤਾਂ ਆਪਣਾ ਰਾਜ ਲੈਣ ਲਈ ਤੁਰੇ ਸੀ। ਤੇ ਮਹਾਤਮਾ ਗਾਂਧੀ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਇੱਕ ਗੱਲ ਕਹੀ ਕਿ ਇੱਕ ਜੰਗ ਜਿੱਤੀ ਗਈ ਹੈ ਗੁਰਦੁਆਰੇ ਦੀ, ਹੁਣ ਹਿੰਦੁਸਤਾਨ ਰੂਪੀ ਵੱਡੇ ਗੁਰਦੁਆਰੇ ਦੀ ਜੰਗ ਜਿੱਤਣੀ ਹੈ। ਤੁਸੀਂ ਆਪਣੇ ਰਾਜ ਦੀ ਜੰਗ ਛੱਡ ਕੇ ਸਾਰੇ ਹਿੰਦੁਸਤਾਨ ਦੀ ਜੰਗ ਨੂੰ ਆਜ਼ਾਦ ਕਰਾਉਣ 'ਚ ਸ਼ਾਮਲ ਹੋ ਗਏ। ਇਹ ਸੋਚਣ ਵਾਲੀ ਗੱਲ ਹੈ। ਹੁਣ ਜਦੋਂ ਮੈਂ ਉਸ ਰਾਜ ਦੇ ਬਾਰੇ, ਕਿਉਂਕਿ ਮੈਂ 84 ਤੋਂ ਬਾਅਦ ਦੀ ਸਾਰੀ ਘਟਨਾਕ੍ਰਮ ਨੂੰ ਸਮੇਟਣ ਦਾ ਯਤਨ ਕਰਨਾ, ਪਰ ਇਹਨਾਂ ਪੁਰਾਤਨ ਤੰਦਾਂ ਨੂੰ ਸਮਝਣ ਦੀ ਬੜੀ ਲੋੜ ਹੈ। ਮੈਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਉੱਪਰ ਕਿਤਾਬ ਦਾ ਪਹਿਲਾ ਹਿੱਸਾ ਲਿਖਿਆ। ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਵਰਤਾਰਾ ਸੀ ਕਿ ਇਤਿਹਾਸ ਦੇ ਵਿੱਚ ਇਹ ਪਰੰਪਰਾ ਜਿਹੜੀ ਹੈ ਕਿਸ ਤਰ੍ਹਾਂ ਗੁਰੂ ਪਰੰਪਰਾ ਦੇ ਨਾਲ ਜੁੜੀ ਹੋਈ ਹੈ, ਕਿੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ, ਕੀ ਕੁਝ ਹੋਇਆ। ਹੁਣ ਮੈਂ ਇਸ ਦੇ ਅਗਲੇ ਹਿੱਸੇ ਤੇ ਕੰਮ ਕਰ ਰਿਹਾ ਸੀ ਤੇ ਉਹਦੇ ਵਿੱਚ ਪਹਿਲੀ ਦੇ ਵਿੱਚ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਇਤਿਹਾਸ ਦੀ ਇੱਕ ਲੜੀ ਜਾਂ ਇੱਕ ਪਰੰਪਰਾ 'ਚ ਕਾਰਜ ਕਰ ਰਿਹਾ। ਦੂਜੇ ਹਿੱਸੇ 'ਚ ਮੈਨੂੰ ਇੰਜ ਲੱਗ ਰਿਹਾ ਮੈਂ ਪੂਰਾ ਇੱਕ ਦਰਦ ਤੇ ਕੰਮ ਕਰ ਰਿਹਾ, ਇੱਕ ਸੰਤਾਪ ਤੇ ਕੰਮ ਕਰ ਰਿਹਾ। ਭਾਜੀ ਬੈਠੇ ਨੇ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਹੋਣੀ, ਭਾਜੀ ਗੁਰਮੇਸ਼ ਸਿੰਘ ਹੋਣੀ ਬੈਠੇ ਨੇ। ਮੈਂ ਜਦੋਂ ਪਹਿਲੀ ਵਾਰੀ ਇੱਥੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਉੱਪਰ ਲੈਕਚਰ ਕੀਤਾ, ਮੈਨੂੰ ਵੀਰ ਜੀ ਗੁਰਮੇਸ਼ ਸਿੰਘ ਨੇ ਬੁਲਾਇਆ। ਮੈਨੂੰ ਕਹਿੰਦੇ ਜੋ ਕੁਝ ਬੋਲਿਆ ਉਹਨੂੰ ਲਿਖਤ 'ਚ ਲੈ ਕੇ ਆ, ਤੇ ਜਿੰਨਾ ਅਸੀਂ 1 ਘੰਟਾ ਬੋਲਦੇ ਆ ਨਾ, 1 ਘੰਟੇ ਬੋਲਣ ਦੇ ਵਿੱਚ A4 ਸਾਈਜ਼ ਦੇ 4 ਪੇਜ ਭਰੇ ਜਾਂਦੇ ਨੇ ਬਸ, ਤੇ 22 ਪੇਜ ਦੀ ਕਿਤਾਬ ਤਾਂ ਕੋਈ ਕਿਤਾਬ ਨਹੀਂ ਕਵੇਗਾ। ਸੋ ਮੈਂ ਇਹਦੇ ਤੇ ਜਦੋਂ ਖੋਜ ਕਰਨੀ ਸ਼ੁਰੂ ਕੀਤੀ, ਲੰਬਾ ਸਮਾਂ ਲੱਗਾ। ਇਹਦੇ 'ਚ ਨੋ ਡਾਊਟ ਇਹਨਾਂ ਸਾਰੇ ਵੀਰਾਂ ਨੇ ਮੇਰੀ ਬਹੁਤ ਮਦਦ ਕੀਤੀ। ਈਵਨ ਮੈਨੂੰ ਯਾਦ ਹੈ ਕਿ ਜਦੋਂ ਮੈਂ ਮੁਜ਼ੱਫਰਾਬਾਦ ਦਾ ਕੰਮ ਕਰਨਾ ਸੀ, ਮੇਰੇ ਕੋਲ ਪੈਸੇ ਮੁੱਕ ਗਏ, ਮੈਂ ਹਿੰਮਤ ਸਿੰਘ ਵੀਰ ਜੀ ਦੇ ਕੋਲੋਂ 6 ਲੱਖ ਰੁਪਈਆ ਉਧਾਰ ਆ ਲਿਆ। ਜਦੋਂ ਮੈਂ ਕੀਨੀਆ ਦਾ ਕੰਮ ਕਰਨਾ ਸੀ, ਮੈਂ 5.5 ਲੱਖ ਰੁਪਈਆ ਵੀਰ ਜੀ ਗੁਰਮੇਸ਼ ਸਿੰਘ ਬੈਠੇ ਇਹਨਾਂ ਕੋਲ ਉਧਾਰ ਆ ਲਿਆ, ਉਹਨਾਂ ਦਾ ਵਾਪਸ ਕਰਤਾ। ਇਹਨਾਂ ਦਾ ਜੋ ਵਾਪਸ ਕਰਨਾ ਮੇਰੇ ਸਿਰ ਤੇ ਹੈ। ਮੇਰੇ ਕਹਿਣ ਤੋਂ ਭਾਵੇਂ
ਕਿ ਜਦੋਂ ਮੈਂ ਇਸ ਸਾਰੇ ਵਰਤਾਰੇ ਦੇ ਉੱਪਰ ਖੋਜ ਕਾਰਜ ਕੀਤੀ ਤਾਂ ਮੈਨੂੰ ਇੱਕ ਗੱਲ ਹੋਰ ਸਾਹਮਣੇ ਆਈ ਕਿ ਬਾਬਾ ਪ੍ਰੇਮ ਸਿੰਘ ਹੁਣਾਂ ਨੂੰ ਇਹਨਾਂ ਪਰਿਵਾਰਾਂ ਨੂੰ ਸਿੱਖੀ 'ਚ ਲਿਆਉਣ ਦੇ ਵਾਸਤੇ ਦੁਬਾਰਾ ਇਹਨਾਂ ਕਾਰਜ ਕਿਉਂ ਕਰਨਾ ਪਿਆ? ਸਿੱਖੀ ਗਈ ਕਿਉਂ? ਜੇ ਗੁਰੂ ਪਾਤਸ਼ਾਹ ਦੇ ਸਮੇਂ, ਮਾਫ ਕਰਨਾ ਜੀ, ਜੇ ਗੁਰੂ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਇੰਨੀ ਪਰਪੱਕਤਾ ਤੇ ਇੰਨੀ ਦ੍ਰਿੜਤਾ, ਫਿਰ ਕਿਉਂ ਹਾਲਾਤ ਐਸੇ ਬਣੇ? ਹਾਲਾਤ ਇਸ ਕਰਕੇ ਬਣੇ ਤੇ ਫਿਰ ਮੈਨੂੰ ਮਿਲੀਆਂ ਸਰਦਾਰ ਦਲੀਪ ਸਿੰਘ ਦੀਆਂ ਚਿੱਠੀਆਂ, ਜਿਹੜੀਆਂ ਉਹਨੇ ਬ੍ਰਿਟੇਨ ਦੀ ਰਾਣੀ ਨੂੰ ਲਿਖੀਆਂ। ਕਹਿੰਦਾ ਮੇਰਾ ਕੁਝ ਨਾ ਮੋੜ, ਪਰ ਮੈਨੂੰ ਬਦਨਪੁਰ ਪਿੰਡ ਦੀਆਂ ਮੇਰੀਆਂ ਲੂਣ ਦੀਆਂ ਖਾਣਾਂ ਮੋੜ ਦੇ। ਇਹਦਾ ਮਤਲਬ ਕਿ ਸਭ ਤੋਂ ਵੱਡੀ ਆਰਥਿਕਤਾ ਲੂਣ ਦੀਆਂ ਖਾਣਾਂ ਦੇ ਵਿੱਚ ਸੀ ਸਿੱਖ ਰਾਜ ਦੇ ਕੋਲ। ਉਹ ਕੇਵਲ ਲੂਣ ਦੀਆਂ ਖਾਣਾਂ ਨਹੀਂ ਸੀ, ਉਹ ਸ਼ੋਰਾ ਸੀ, ਜਿਹਨੂੰ ਵਾਈਟ ਗੋਲਡ ਵੀ ਕਿਹਾ ਜਾਂਦਾ, ਸਾਲਟ ਪੈਟਰੀ ਵੀ ਕਿਹਾ ਜਾਂਦਾ, ਪੋਟਾਸ਼ੀਅਮ ਨਾਈਟ੍ਰੇਟ ਵੀ ਕਿਹਾ ਜਾਂਦਾ। ਅੰਗਰੇਜ਼ਾਂ ਨੇ ਡਾਕਟਰ ਹੈਨਿਨਬਰਗਰ ਦੇ ਰਾਹੀਂ ਸਭ ਤੋਂ ਪਹਿਲਾਂ ਪਤਾ ਲਵਾਇਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਕੋਲ ਬਰੂਦ ਕਿਹੜਾ, ਬਰੂਦ ਦੀਆਂ ਖਾਣਾਂ ਦਾ ਪਤਾ ਲਵਾਇਆ। ਤੇ ਫਿਰ ਉਹੀ ਲਬਾਣੇ ਪਰਿਵਾਰ ਜਿਹੜੇ ਧਨਾੜ ਵਪਾਰੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ, ਜਦੋਂ ਬ੍ਰਿਟਿਸ਼ ਰਾਜ ਆਉਂਦਾ ਹੈ ਖਾਨਾ ਬਦੋਸ਼ ਕਰ ਦਿੱਤੇ ਗਏ। ਕਾਹਦੇ ਕਰਕੇ? ਕਿਉਂਕਿ ਜਿਹੜੀ ਵੱਡੀ ਆਰਥਿਕਤਾ ਦਾ ਸਾਧਨ ਸੀ ਉੱਤੇ ਬ੍ਰਿਟਿਸ਼ ਲੋਕ ਕਾਬਜ ਹੋਏ। 1947 ਆਇਆ, ਮੈਂ ਇੱਕ ਪਿੰਡ ਦੇ ਵਿੱਚ ਗਿਆ, ਮੁਜ਼ੱਫਰਾਬਾਦ ਦੇ ਵਿੱਚ। ਮੈਂ ਇੱਕ ਪਿੰਡ ਦੇ ਵਿੱਚ ਗਿਆ, ਉਸ ਪਿੰਡ ਦੇ ਵਿੱਚ ਇੱਕ ਸੜਿਆ ਮਕਾਨ। ਕੁਝ ਮੈਨੂੰ ਉਸ ਪਿੰਡ ਦੇ ਮੁਸਲਮਾਨ ਵਾਸੀ ਮਿਲੇ। ਮੈਂ ਕਿਹਾ ਜੀ ਇੱਥੇ ਕੀ ਕੁਝ ਹੋਇਆ ਸੀ? ਕਹਿੰਦੇ ਇੱਥੇ ਲੁਬਾਣੇ ਪਰਿਵਾਰ ਵਸਦੇ ਸੀ ਤੇ ਜਦੋਂ ਇੱਥੇ ਕਬਾਇਲੀਆਂ ਨੇ ਹਮਲਾ ਕੀਤਾ 27 ਅਕਤੂਬਰ 1947 ਨੂੰ, ਜਦੋਂ ਕਬਾਇਲੀਆਂ ਨੇ ਹਮਲਾ ਕੀਤਾ ਤੇ ਉਹਨਾਂ ਨੇ ਆਪਣੀਆਂ ਤਕਰੀਬਨ 150 ਬੱਚੀਆਂ, ਇਹਨਾਂ ਦੀ ਇੱਜ਼ਤ ਨਾ ਲੁੱਟੀ ਜਾਵੇ, ਇਸ ਮਕਾਨ ਦੇ ਵਿੱਚ ਬੰਦ ਕਰਕੇ ਆਪਣੀਆਂ ਸਾਰੀਆਂ ਬੀਬੀਆਂ ਦਾ ਆਪ ਆਤਮਦਾਹ ਕਰ ਦਿੱਤਾ, ਆਪ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ, ਬਸ਼ਰਤੇ ਕਿ ਸਾਡੀਆਂ ਬੱਚੀਆਂ ਦੀ ਇੱਜ਼ਤ ਨਾ ਲੁੱਟੀ ਜਾਵੇ। ਜਦੋਂ ਕੌਮਾਂ ਦੇ ਉੱਪਰ ਐਵੇਂ ਦਾ ਦਰਦ, ਐਵੇਂ ਦਾ ਸੰਤਾਪ ਵਾਪਰਦਾ ਹੈ ਤਾਂ ਫਿਰ ਕੌਮਾਂ ਨੂੰ ਚਿੰਤਨ ਜ਼ਰੂਰ ਕਰਨਾ ਚਾਹੀਦਾ। ਅਸੀਂ ਕਿੱਥੇ ਹਾਂ ਹੁਣ? ਉਸ ਚਿੰਤਨ ਦੇ ਵਿੱਚੋਂ ਫਿਰ ਗਜਿੰਦਰ ਸਿੰਘ ਦੀ ਅਗਲੀ ਗੱਲ ਆਉਂਦੀ ਹੈ, ਕਹਿੰਦਾ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ। ਕਹਿੰਦਾ ਜੰਗ ਫਿਰ ਹੋਵੇਗੀ, ਜੰਗ ਹਿੰਦ ਪੰਜਾਬ ਦਾ ਮੁੜ ਹੋਸੀ। ਬੇਸ਼ੱਕ ਖੁਦਸੀਆਂ ਸਾਥੋਂ ਸਰਦਾਰੀਆਂ ਨੇ, ਇਹ ਜੰਗ ਨਹੀਂ ਉਦੋਂ ਤੱਕ ਬੰਦ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜਿਹੜੀਆਂ ਹਾਰੀਆਂ ਨੇ। ਇਹ ਸਾਡਾ ਭਵਿੱਖ ਹੈ। ਪਰ ਇਸ ਭਵਿੱਖ ਦੇ ਵਿੱਚ ਨੁਕਤਾ ਬੜਾ ਅਹਿਮ ਹੈ। ਉਹ ਸਭ ਤੋਂ ਨੁਕਤਾ ਅਹਿਮ ਇਹ ਹੈ ਕਿ ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ, ਕਿ ਅਸੀਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਡੇ ਕੋਲ ਸਰਕਾਰੀ ਖੁਸ਼ੀ ਹੈ। ਅਜੇ ਅਸੀਂ ਨਹੀਂ ਕਰ ਰਹੇ। ਜਦੋਂ ਮੈਂ ਜੂਨ 84 ਦੇ ਬਾਰੇ ਲਿਖ ਰਿਹਾ ਸੀ ਤਾਂ ਉਸ ਵੇਲੇ ਇਹ ਵੀ ਇੱਕ ਕੜੀ ਜੁੜ ਗਈ। ਆਪਰੇਸ਼ਨ ਸਨਡਾਊਨ ਦੇ ਬਾਰੇ ਮੈਨੂੰ ਬਿਲਕੁਲ ਨਹੀਂ ਸੀ ਪਤਾ। ਇਹ ਤਾਂ ਅਕਸਰ ਅਸੀਂ ਕਿਤਾਬਾਂ 'ਚ ਪੜ੍ਹਦੇ ਸੀ ਕਿ ਜੂਨ 84 ਦੇ ਸਮੇਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਤੋਂ ਪਹਿਲਾਂ ਫੌਜ ਦੇ ਵੱਲੋਂ ਦਰਬਾਰ ਸਾਹਿਬ ਦਾ ਇੱਕ ਮਸਨੂਈ ਮਾਡਲ ਬਣਾ ਕੇ ਸਰਸਾਵਾਂ ਤੇ ਚਕਰਾਤਾ ਦੇ ਵਿੱਚ ਟ੍ਰੇਨਿੰਗ ਕੀਤੀ ਗਈ। ਚਕਰਾਤਾ ਦਾ ਤੇ ਪਤਾ ਸੀ, ਸਰਸਾਵਾਂ ਦਾ ਨਹੀਂ ਸੀ ਪਤਾ। ਉਹ ਸਾਰੀ ਗੱਲ ਉਸ ਸਮੇਂ ਖੁੱਲੀ ਜਦੋਂ ਮੈਨੂੰ ਜਨਰਲ ਸ਼ਬੇਕ ਸਿੰਘ ਦੇ ਬੇਟੇ ਸਰਦਾਰ ਪ੍ਰਭਪਾਲ ਸਿੰਘ ਜੀ ਮਿਲੇ। ਉਹ ਮੈਨੂੰ ਕਿਵੇਂ ਮਿਲ ਗਏ? ਇਹ ਵੀ ਕੜੀਆਂ ਨੇ। ਮੈਂ ਕਹਿੰਦਾ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਹੁਣਾਂ ਦੇ ਕੋਲ ਬੈਠਾ ਸੀ। ਮੈਂ ਕਿਹਾ ਜੀ ਇਤਿਹਾਸ ਦੀ ਖੋਜ ਕਰਨੀ ਹੈ, ਕਿੱਥੋਂ ਸ਼ੁਰੂ ਕਰਾਂ? ਮੈਨੂੰ ਕਹਿੰਦੇ ਬੇਟਾ ਇਤਿਹਾਸਕ ਸਥਾਨਾਂ ਵੱਲ ਤੁਰ ਪਾ, ਉਹਨਾਂ ਗਲੀਆਂ ਦਾ ਪੱਤਾ ਪੱਤਾ ਤੇਰੇ ਨਾਲ ਇਤਿਹਾਸ ਦੀ ਬਾਤ ਪਾਵੇਗਾ। ਇਹ ਬਿਲਕੁਲ ਸੱਚ ਹੈ। ਤੁਰ ਪਈਏ ਇਤਿਹਾਸ ਦੀਆਂ ਬਾਤਾਂ ਸ਼ੁਰੂ ਹੋ ਜਾਂਦੀਆਂ ਨੇ। ਮੈਂ ਗਿਆ ਤੇ ਸੀ ਕਿ ਰਾਜਪੂਤਾਨੇ ਦੇ ਵਿੱਚੋਂ ਰਾਜਪੂਤ ਲੋਕ ਜਿਹੜੇ ਸੀਗੇ ਉਹ ਲੂਣ ਦੇ ਵਪਾਰੀ ਕਿਵੇਂ ਬਣ ਗਏ। ਮੈਂ ਗਿਆ ਤੇ ਉਸ ਵਿਸ਼ੇ ਤੇ ਖੋਜ ਕਰਨ ਤੇ ਗੱਲਬਾਤ ਹੋ ਗਈ ਸਰਦਾਰ ਪ੍ਰਭਪਾਲ ਸਿੰਘ ਹੁਣਾਂ ਦੇ ਨਾਲ। ਸੋ ਮੇਰੇ ਦੋ ਵਿਸ਼ੇ ਇਕੱਠੇ ਹੋ ਗਏ ਤੇ ਮੈਂ ਉਹਨਾਂ ਨੂੰ ਸਵਾਲ ਕੀਤਾ। ਮੈਂ ਕਿਹਾ ਤੁਹਾਡੇ ਪਿਤਾ ਜੀ ਦੀ ਬਹੁਤ ਵੱਡੀ ਭੂਮਿਕਾ ਹੈ ਜੂਨ 84 ਦੇ ਵਿੱਚ, ਜਨਰਲ ਸ਼ਬੇਕ ਸਿੰਘ ਹੁਣਾਂ ਦੀ ਬਹੁਤ ਵੱਡੀ ਭੂਮਿਕਾ ਹੈ। ਕੁਝ ਖਾਸ ਗੱਲਾਂ ਜਿਹੜੀਆਂ ਨਹੀਂ ਆਈਆਂ ਮੀਡੀਆ ਦੇ ਵਿੱਚ ਮੈਨੂੰ ਉਹ ਦੱਸਣ ਦਾ ਯਤਨ ਕਰੋ। ਉਹ ਸਾਰੀਆਂ ਇਸ ਕਿਤਾਬ 'ਚ ਲਿਖੀਆਂ ਨੇ, ਤਕਰੀਬਨ 60 ਪੇਜ ਉਹਨਾਂ ਦੇ ਨਾਲ ਕੀਤੀਆਂ ਗੱਲਾਂ ਬਾਤਾਂ ਦੇ ਨੇ। ਹੁਣ ਉਹ ਅਹਿਮ ਗੱਲਾਂ ਮੈਂ ਤੁਹਾਡੇ ਨਾਲ ਕੁਝ ਸਾਂਝੀਆਂ ਕਰਦਾ ਕਿ ਅਸੀਂ ਭਵਿੱਖ ਦਾ ਚਿੰਤਨ ਉਹਨਾਂ 'ਚੋਂ ਕਰ ਸਕੀਏ।
ਇੱਕ ਦੇਸ਼ ਬਣਾਉਣਾ ਬਹੁਤ ਔਖਾ ਹੁੰਦਾ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਜਦੋਂ ਇੱਥੋਂ ਤੁਹਾਡੇ ਅਮਰੀਕਾ ਦੇ ਬੋਸਟਨ ਤੋਂ ਗੋਲਡਾ ਮੀਰ ਇਜ਼ਰਾਈਲ ਦੀ ਬੀਬੀ ਗਈ ਤੇ ਉਸ ਨੇ ਆਪਣੇ ਪਤੀ ਦੇ ਨਾਲ ਟਾਂਗੇ ਦੇ ਉੱਪਰ ਜਾਂਦਿਆਂ ਉਸ ਬੇਆਬਾਦ ਜ਼ਮੀਨ ਦੇ ਵਿੱਚ ਇੱਕ ਰੁੱਖ ਉੱਗਿਆ ਵੇਖਿਆ ਤੇ ਕਹਿੰਦੀ ਨਿਰਾਸ਼ ਨਾ ਹੋ, ਸੰਭਾਵਨਾ ਹੈ। ਜਿਹਨੂੰ ਗੁਰਬਾਣੀ ਕਹਿੰਦੀ ਹੈ ਕੋਈ ਹਰਿਓ ਬੂਟ ਰਹਿਓ ਰੇ, ਕਹਿੰਦੀ ਨਿਰਾਸ਼ ਨਾ ਹੋ, ਸੰਭਾਵਨਾ ਹੈ। ਤੇ ਜਿਸ ਵੇਲੇ ਜਿਸ ਨੂੰ ਅੱਜ ਇਜ਼ਰਾਈਲ ਦਾ ਜਨਮਦਾਤਾ ਕਹਿੰਦੇ ਨੇ, ਜਿਹਦੇ ਉੱਪਰ ਮਾਊਂਟ ਹਰਜ਼ਲ ਹੈ, ਹਰਜ਼ਲ ਥਿਊਡੋਰ, ਉਹਨੇ ਆਪਣੀ ਸਾਰੀ ਕੌਮ ਦੇ ਬੰਦੇ ਇਕੱਠੇ ਕੀਤੇ। ਕਹਿੰਦਾ ਵੇਖੋ ਅਸੀਂ ਮਾਰੇ ਗਏ, ਸਾਨੂੰ ਘੱਲੂ ਘਾਰਿਆਂ ਦੇ ਵਿੱਚ ਖਤਮ ਕਰ ਦਿੱਤਾ ਗਿਆ। ਜਿਹੜੀ ਗੱਲ ਮਾਸਟਰ ਜੀ ਨੇ ਕਹੀ ਸੀ ਨਾ ਵੀ ਜੇ ਕੌਮ ਦੀ ਗੱਲ ਕਰਨੀ ਆ ਇਕੱਠੇ ਤੇ ਹੋਣ ਨੂੰ ਤਿਆਰ ਨਹੀਂ, ਗੱਲਾਂ ਸਾਡੀਆਂ ਬਹੁਤ ਵੱਡੀਆਂ, ਇਕੱਠੇ ਹੋਣ ਨੂੰ ਅਸੀਂ ਤਿਆਰ ਨਹੀਂ। ਤੇ ਸਾਡੀ ਸੱਚ ਜਾਣਿਓ ਜੰਗ ਵੀ ਕੋਈ ਨਹੀਂ ਆਪਸ 'ਚ, ਸਾਡਾ ਖਿਲਾਰਾ ਵੀ ਕੋਈ ਨਹੀਂ, ਗੱਲਾਂ ਵੀ ਨਿੱਕੀਆਂ ਨਿੱਕੀਆਂ, ਔਰ ਸਾਡੀ ਹਉਮੈ ਨਹੀਂ। ਮੈਂ ਉੱਥੇ ਗਿਆ ਟੈਕਸਸ ਤੇ ਮੈਨੂੰ ਇੱਕ ਵੀਰ ਦੀ ਬੜੀ ਪਿਆਰੀ ਗੱਲ ਲੱਗੀ। ਮੈਨੂੰ ਕਹਿੰਦਾ ਡਾਕਟਰ ਸਾਹਿਬ ਮੇਰਾ ਘਰ ਬੜਾ ਵੱਡਾ ਜੀ, 4400 ਸਕੁਅਰ ਯਾਰਡ ਦੇ ਵਿੱਚ, ਪਰ ਕਹਿੰਦਾ ਸੱਚ ਜਾਣਿਓ ਅਸੀਂ ਤੇ 250 ਫੁੱਟ 'ਚ ਰਹਿੰਦੇ ਹਾਂ, ਬਾਕੀ ਸਾਰੇ ਘਰ 'ਚ ਮੇਰੀ ਹਉਮੈ ਰਹਿੰਦੀ ਆ। ਘਰ ਦਾ ਗੁਜ਼ਾਰਾ ਇੰਨੇ ਕੀ ਥਾਂ 'ਚ ਹੁੰਦਾ, ਬਾਕੀ ਤਾਂ ਸਾਡੀ ਹਉਮੈ ਰਹਿ ਰਹੀ ਹੁੰਦੀ ਕਿ ਘਰ ਏਡਾ ਵੱਡਾ, ਸਾਡੀ ਹਉਮੈ ਰਹਿ ਰਹੀ ਹੁੰਦੀ। ਇੱਥੇ ਵੀ ਜਿਹੜਾ ਸਾਡਾ ਲੜਾਈ ਦਾ ਕਾਰਨ ਹੈ ਪੰਥਕ ਨਹੀਂ ਹੈਗਾ, ਹਉਮੈ ਹੀ ਹੈ, ਇਸ ਤੋਂ ਵੱਧ ਕੁਛ ਵੀ ਨਹੀਂ। ਤੇ ਜਿੱਦਣ ਇਹ ਛੱਡ ਦਿੱਤੀ ਉਹ ਛੱਡੋਗੇ ਕਦੋਂ? ਮੈਂ ਤੁਹਾਨੂੰ ਦੱਸਦਾ, ਹਰਜ਼ਲ ਥਿਊਡੋਰ ਨੇ ਆਪਣੇ ਸਾਰੇ ਇਕੱਠੇ ਕੀਤੇ, ਕਹਿੰਦਾ ਕਿ ਸਾਡੇ ਉੱਪਰ ਬਹੁਤ ਕੁਝ ਹੋਇਆ ਹੈ, ਕੁਝ ਨਾ ਕੁਝ ਸੋਚੀਏ, ਵਿਚਾਰੀਏ ਕੌਮ ਦੇ ਭਵਿੱਖ ਦੇ ਬਾਰੇ। ਸਾਰੇ ਲੋਕਾਂ ਨੇ ਕਹਿ ਦਿੱਤਾ ਠੀਕ ਹੈ। ਮੇਰੇ ਖਿਆਲ 250 ਬੰਦਾ ਇਕੱਠਾ ਹੋਇਆ। ਜਦੋਂ ਉਹਨੇ ਕਿਹਾ ਕਿ ਜਾਣ ਲੱਗੇ ਸਾਰੇ ਦਸਖਤ ਕਰ ਜੋ, ਤੇ ਤਕਰੀਬਨ 150 ਬੰਦੇ ਨੇ ਦਸਖਤ ਕੀਤੇ, ਕਿਤੇ ਸਾਡਾ ਨਾਂ ਨਾ ਆ ਜਾਵੇ, ਅਸੀਂ ਰਾਜ ਦੀ ਗੱਲ ਕੀਤੀ ਹੈ। ਤੇ ਜਦੋਂ ਉਹਨੇ ਕਿਹਾ ਵੀ ਹੁਣ ਜਿੰਨੇ ਕੁ ਆਇਓ ਨਾ ਮੇਰੇ ਨਾਲ ਖੜੇ ਹੋ ਕੇ ਫੋਟੋ ਖਿਚਾਓ, ਉਦੋਂ 90 ਰਹਿ ਗਏ। ਸੋ ਗੱਲ ਇਹ ਹੁੰਦੀ ਹੈ ਵੀ ਜਿੰਨਾ ਚਿਰ ਤੱਕ, ਪਰ ਉਹਨੇ ਕਿਹਾ ਜੇ 90 ਵੀ ਸਮਰਪਿਤ ਹੋ ਕੇ ਚੱਲੇ ਰਹਿਣ ਬਹੁਤ ਹੈ। ਕਦੀ ਉਹਦੇ ਨਾਲ ਕੋਈ ਬੰਦਾ ਖਲੋਣ ਨੂੰ ਤਿਆਰ ਨਹੀਂ ਸੀ। ਅੱਜ ਉਹਦੇ ਨਾਂ ਦੇ ਉੱਪਰ ਮਾਊਂਟ ਹਰਜ਼ਲ ਬਣੀ ਹੈ, ਉਹਨੂੰ ਜਨਮਦਾਤਾ ਕਿਹਾ ਜਾਂਦਾ ਇਜ਼ਰਾਈਲ ਦਾ। ਭਾਵੇਂ ਕਿ ਅਸੀਂ ਸਿਫਤਾਂ ਕਰਦੇ ਸੀ, ਪਰ ਜੋ ਕੁਛ ਫਲਸਤੀਨ ਦੇ ਵਿੱਚ ਹੁਣ ਕੀਤਾ ਜਾ ਰਿਹਾ ਹੈ, ਅਸੀਂ ਮਨੁੱਖਤਾ ਦੇ ਘਾਣ ਦੇ ਵਿਰੁੱਧ ਹੈ, ਕਿਉਂਕਿ ਸਾਡਾ ਮੂਲ ਸੰਕਲਪ ਜਿਹੜਾ ਉਹ ਸਰਬੱਤ ਦਾ ਭਲਾ ਹੈ। ਸੋ ਬੇਸ਼ੱਕ ਯਹੂਦੀਆਂ ਦਾ ਐਜੂਕੇਸ਼ਨ ਸਿਸਟਮ ਹੋਵੇ, ਉਹਨਾਂ ਦਾ ਬਿਜ਼ਨਸ ਦੇ ਉੱਪਰ ਕਬਜ਼ਾ ਹੋਵੇ, ਉਹਨਾਂ ਨੇ ਦੁਨੀਆ ਦੇ ਬਿਜ਼ਨਸ 'ਚ ਆਈਕੋਨਿਕ ਮੈਂਟੈਲਿਟੀ ਦਿੱਤੀ ਹੋਵੇ, ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੋਵੇ, ਪਰ ਉਹਦੇ ਬਾਵਜੂਦ ਕਹਿੰਦੇ ਕਿ ਜੇ ਤੁਸੀਂ ਜ਼ੁਲਮ ਕਰਦੇ ਹੋ ਤੇ ਤੁਹਾਡੀਆਂ ਸਾਰੀਆਂ ਚੰਗਿਆਈਆਂ ਸਾਡੇ ਸਾਹਮਣੇ ਕੋਈ ਅਹਿਮੀਅਤ ਨਹੀਂ ਰੱਖਦੀਆਂ। ਜ਼ੁਲਮ ਨਾ ਕਰੋ। ਸਿੱਖ ਰਾਜ ਸੱਤਾ ਨੇ ਜ਼ੁਲਮ ਨਹੀਂ ਕੀਤਾ ਕਦੀ। ਸੋ ਇਹ ਦੇਸ਼ ਦਾ ਜਨਮ ਸੀ। ਤੇ ਮੈਨੂੰ ਇੱਕ ਬੜੀ ਪਿਆਰੀ ਗੱਲ ਸਰਦਾਰ ਪ੍ਰਭਪਾਲ ਸਿੰਘ ਨੇ ਦੱਸੀ। ਕਹਿੰਦੇ ਕਿ ਇੰਦਰਾ ਗਾਂਧੀ ਉਦੋਂ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਉਦੋਂ ਭਾਰਤੀ ਫੌਜਾਂ ਦਾ ਮੁਖੀ ਸੀ ਮਾਨਿਕ ਸ਼ਾਹ। ਉਦੋਂ ਪੂਰਬੀ ਪਾਕਿਸਤਾਨ ਜਿਹੜਾ ਅੱਜ ਬੰਗਲਾਦੇਸ਼ ਹੈ, ਉਹਦੇ 'ਚ ਆਪਸੀ ਖਿਲਾਰਾ ਪੈ ਚੁੱਕਾ ਸੀ ਥੋੜਾ ਥੋੜਾ। ਕਹਿੰਦਾ ਇੰਦਰਾ ਗਾਂਧੀ ਮਾਨਿਕ ਸ਼ਾਹ ਨੂੰ ਬੁਲਾ ਕੇ ਕਹਿੰਦੀ ਹੈ, ਕਹਿੰਦੀ ਮੈਂ ਕਿਸੇ ਵੀ ਹਾਲਤ 'ਚ ਪਾਕਿਸਤਾਨ ਨੂੰ 2 ਹਿੱਸੇ ਕਰਨਾ ਚਾਹੁੰਦੀ ਹਾਂ, ਮੈਂ ਪੂਰਬੀ ਪਾਕਿਸਤਾਨ ਦਾ ਵੱਖਰਾ ਦੇਸ਼ ਬਣਾਉਣਾ ਚਾਹੁੰਦੀ ਹਾਂ। ਉਹ ਸੋਚ ਕੇ ਕਹਿੰਦਾ ਸਿਰਫ ਇੱਕ ਬੰਦਾ ਕਰ ਸਕਦਾ। ਕਹਿੰਦੀ ਬਤਾਓ ਕੌਣ? ਕਹਿੰਦਾ ਸ਼ਬੇਗ ਸਿੰਘ। ਕਹਿੰਦੀ ਹੁਣੇ ਬੁਲਾਓ। ਉਹ ਕਹਿੰਦਾ ਉਸੇ ਵੇਲੇ ਮਿਲਟਰੀ ਅਟੈਚੀ ਦਪਿੰਦਰ ਸਿੰਘ ਨੇ ਮੇਰੇ ਪਿਤਾ ਨੂੰ ਵਾਇਰਲੈਸ ਕੀਤੀ, ਜਿਹੜੇ ਨਾਗਾਲੈਂਡ ਦੇ ਇਲਾਕੇ ਸਨ। ਮੇਰੇ ਬਾਪ ਨੂੰ ਉਸੇ ਵੇਲੇ ਦਿੱਲੀ ਬੁਲਾਇਆ ਗਿਆ। ਇੰਦਰਾ ਗਾਂਧੀ ਨੂੰ ਸ਼ਾਮ ਨੂੰ ਮੁਲਾਕਾਤ ਹੋਈ ਤੇ ਸਿੱਧੀ ਬਰੀਫਿੰਗ ਰੂਮ 'ਚ ਲੈ ਗਈ। ਜਾ ਕੇ ਕਹਿੰਦੀ ਸ਼ਬੇਗ ਸਿੰਘ ਮੁਝੇ ਬੰਗਲਾਦੇਸ਼ ਚਾਹੀਏ। ਸੋਚ ਕੇ ਕਹਿੰਦੇ ਨੇ ਮਿਲ ਜਾਏਗਾ। ਵਕਤ ਕਿਤਨਾ? ਕਹਿੰਦੇ 1 ਸਾਲ ਲੱਗ ਸਕਦਾ। ਕਹਿੰਦੀ ਜੇ ਤੋਂ ਬਹੁਤ ਜ਼ਿਆਦਾ ਹੈ। ਤੇ ਸ਼ਬੇਗ ਸਿੰਘ ਕਹਿੰਦਾ ਇੱਕ ਬੱਚੇ ਨੂੰ ਜਨਮ ਲੈਣ ਦੇ ਵਾਸਤੇ ਵੀ 9 ਮਹੀਨੇ ਲੱਗਦੇ, ਤਾਂ ਇੱਕ ਦੇਸ਼ ਦਾ ਜਨਮ ਹੋਣਾ। ਹੱਸ ਪਈ। ਕਹਿੰਦੀ ਠੀਕ ਹੈ, ਤੁਸੀਂ ਇਸ ਮਿਸ਼ਨ ਨੂੰ ਪੂਰਾ ਕਰੋ। ਸਰਦਾਰ ਸ਼ਬੇਗ ਸਿੰਘ ਗਏ, ਉਸ ਮਿਸ਼ਨ ਨੂੰ ਪੂਰਾ ਕੀਤਾ। ਸੱਚ ਜਾਣਿਓ ਪਾਕਿਸਤਾਨੀ ਫੌਜਾਂ ਦੇ ਵਾਸਤੇ ਐਸ ਬੇਗ, ਕਿਉਂਕਿ ਉਦੋਂ ਸ਼ਬੇਗ ਸਿੰਘ ਤੋਂ ਐਸ ਬੇਗ ਬਣ ਚੁੱਕੇ ਸੀ, ਔਰ ਦੇਸ਼ ਪ੍ਰਤੀ ਇਵੇਂ ਦੀ ਵਫਾਦਾਰੀ, ਕੇਸ ਵੀ ਕਤਲ ਕਰਾਏ ਮੁਸਲਮਾਨਾਂ ਦੇ ਭੇਸ ਦੇ ਵਿੱਚ, ਤੇੜ ਕੁੜਤਾ, ਲੁੰਗੀ, ਸਿਰ ਤੇ ਗੋਲ ਟੋਪੀ, ਐਸ ਬੇਗ। ਔਰ ਪਾਕਿਸਤਾਨੀ ਫੌਜ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ
ਪੂਰਾ ਇਸ ਤੇ ਵਿਵਾਦ ਖੜਾ ਹੋਇਆ, ਇਹ ਬੰਦਾ ਕੌਣ ਹੈ ਐਸ ਬੇਗ, ਜਿਹੜਾ ਬੰਗਲਾਦੇਸ਼ੀਆਂ ਨੂੰ ਟ੍ਰੇਨ ਦੇ ਕੇ ਸਾਡੇ ਖਿਲਾਫ ਲੜਾ ਰਿਹਾ ਹੈ। ਉਹ ਤਾਂ ਪਾਕਿਸਤਾਨ ਦੇ ਜਿਹੜੇ ਸਾਡੇ ਪੰਜਾਬ ਦੇ ਤੇ ਉੱਥੋਂ ਦੇ ਪਸ਼ਾਵਰ ਦੇ ਪਠਾਨ ਸੀ, ਉਹਨਾਂ ਦੇ ਅੱਗੇ ਤਾਂ ਇਹ ਵਿਚਾਰੇ ਪੂਰਬੀ ਭਈਏ ਕੁਝ ਵੀ ਨਹੀਂ। ਉਹ ਕਹਿੰਦਾ ਇਹਨਾਂ ਬਾਜਾਂ ਦੇ ਨਾਲ ਇਹ ਚਿੜੀਆਂ ਕੌਣ ਲੜਾ ਰਿਹਾ ਹੈ, ਐਸ ਬੇਗ ਲੱਭੋ। ਅਖੀਰ ਰਾਓ ਫਰਮਾਨ ਅਲੀ ਇੱਕ ਆਦੇਸ਼ ਜਾਰੀ ਕਰਦਾ ਹੈ, ਕਹਿੰਦਾ ਕੋਈ ਵੀ ਐਸ ਬੇਗ ਨਾਂ ਦੇ ਬੰਦੇ ਨੂੰ ਫੜ ਦੇ, ਮੁਖਬਰੀ ਕਰ ਦੇ, ਸਿਰ ਵੱਢ ਕੇ ਲੈ ਆਵੇ, 10 ਲੱਖ ਰੁਪਈਆ। ਇਹ 1973-74 ਦੀਆਂ ਗੱਲਾਂ 'ਚ 10 ਲੱਖ ਰੁਪਈਆ ਐਸ ਬੇਗ ਦੇ ਸਿਰ ਦਾ ਇਨਾਮ। ਪਰ ਪਤਾ ਨਹੀਂ ਬੰਦਾ ਕੌਣ ਹੈ। ਉਹਨਾਂ ਦੇ ਵਾਸਤੇ ਸਪਾਈਡਰਮੈਨ ਤੇ ਸੁਪਰਮੈਨ ਹੀ ਹੈ, ਬੰਦਾ ਪਤਾ ਨਹੀਂ ਕੌਣ ਹੈ, ਨਾਮ ਦਾ ਪਤਾ ਲੱਗ ਗਿਆ। ਸਰਦਾਰ ਸ਼ਬੇਗ ਸਿੰਘ ਨੇ ਜਿਹੜੇ ਐਕਸ਼ਨ ਕੀਤੇ ਮੇਰੀ ਕਿਤਾਬ 'ਚ ਲਿਖੇ ਹੋਏ ਨੇ, ਤੁਸੀਂ ਪੜ੍ਹ ਕੇ ਹੈਰਾਨ ਹੋ ਜਾਓ ਕਿ ਇੱਕ ਬੰਦਾ ਬਿਨਾਂ ਫੌਜ ਤੋਂ ਗਿਆ, ਉੱਥੋਂ ਦੀ ਵਿਦਿਆਰਥੀ ਜਥੇਬੰਦੀ ਨੂੰ, ਇੱਥੋਂ ਤੱਕ ਕਿ ਬੰਗਲਾਦੇਸ਼ ਬਣਨ ਤੋਂ ਬਾਅਦ ਜਿਹੜਾ ਬੰਗਲਾਦੇਸ਼ ਦਾ ਰਾਸ਼ਟਰਪਤੀ ਬਣਿਆ, ਪ੍ਰਧਾਨ ਮੰਤਰੀ ਬਣਿਆ, ਫੌਜਾਂ ਦਾ ਮੁਖੀ ਬਣਿਆ, ਉਹ ਸਾਰੇ ਹੀ ਇਹਨਾਂ ਦੇ ਕੈਂਪਾਂ ਦੇ ਸਿਖਿਆਰਥੀ ਸਰਦਾਰ ਸ਼ਬੇਗ ਸਿੰਘ ਦੇ। ਇੱਕ ਦੇਸ਼ ਨੂੰ ਬਣਾ ਦੇਣਾ ਇੱਕ ਵਿਅਕਤੀ ਨੇ, ਕਿਵੇਂ ਦਾ ਦਿਮਾਗ ਹੋਵੇਗਾ। ਤੇ ਗੱਲ ਛੋਟੀ ਨਹੀਂ ਹੈ, ਗੱਲ ਬਹੁਤ ਵੱਡੀ ਹੈ। ਸਰਦਾਰ ਪ੍ਰਭਪਾਲ ਸਿੰਘ ਕਹਿੰਦੇ ਕਿ ਜਦੋਂ ਕਿੱਡੀ ਵੱਡੀ ਗੱਲ ਇਤਿਹਾਸ 'ਚ ਸੋਚਣ ਦਾ ਯਤਨ ਤਾਂ ਕਰੀਏ ਕਿ ਪਾਕਿਸਤਾਨ ਦੀ 1 ਲੱਖ ਫੌਜ ਨੇ ਜਨਰਲ ਨਿਆਜ਼ੀ ਦੀ ਅਗਵਾਈ ਦੇ ਹੇਠ ਆਤਮ ਸਮਰਪਣ ਕੀਤਾ ਹੈ ਤੁਹਾਡੇ 2 ਸਿੱਖ ਜਰਨੈਲਾਂ ਦੇ ਸਾਹਮਣੇ, ਜਗਜੀਤ ਸਿੰਘ ਅਰੋੜਾ ਤੇ ਜਨਰਲ ਸ਼ਬੇਗ ਸਿੰਘ। ਉਹ ਆਤਮ ਸਮਰਪਣ ਕਰਦਿਆਂ ਜਿਹੜੀ ਲਿਖਤ ਲਿਖੀ ਹੈ ਨਾ, ਉਹ ਕਿਤਾਬ ਦੇ ਵਿੱਚ ਮੈਂ ਹੂਬਹੂ ਉਹਨਾਂ ਕੋਲ ਲੈ ਕੇ ਦਿੱਤੀ ਹੈ, ਨਿਆਜ਼ੀ ਦੇ ਦਸਤਖਤ ਵਾਲੀ। ਪੜ੍ਹ ਕੇ ਵੇਖਿਓ ਕਿਤੇ, ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ 'ਚ ਵਿਰਸਾ ਕਿਵੇਂ ਦਾ ਪਾਇਆ। 1 ਲੱਖ ਫੌਜ ਦਾ ਆਤਮ ਸਮਰਪਣ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ, ਛੋਟੀ ਗੱਲ ਨਹੀਂ ਹੈ। ਇਹਦੇ ਤੋਂ ਪਹਿਲਾਂ ਵੀ ਹਿੰਦੁਸਤਾਨ 'ਚ ਇੱਕ ਆਤਮ ਸਮਰਪਣ ਹੋਇਆ 12,000 ਫੌਜ ਦਾ। ਉਹ ਪਤਾ ਕਿਹਦੇ ਸਾਹਮਣੇ ਹੋਇਆ ਸੀ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੇ ਸਾਹਮਣੇ, ਜਦੋਂ ਸਿਆਲਕੋਟ ਦੇ ਵਿੱਚ ਨੂਰਦੀਨ ਬਾਮਜਈ ਨੇ ਆਪਣੀਆਂ 12,000 ਫੌਜਾਂ ਦੇ ਨਾਲ ਆਤਮ ਸਮਰਪਣ ਕੀਤਾ ਸੀ ਤੇ ਆਪ ਸਿਆਲਕੋਟ ਦੇ ਕਿਲੇ ਦੇ ਵਿੱਚੋਂ ਔਰਤਾਂ ਵਾਲਾ ਬੁਰਕਾ ਪਾ ਕੇ ਭੱਜ ਗਿਆ ਸੀ। ਇਹ 2 ਆਤਮ ਸਮਰਪਣ ਏਸ਼ੀਆ ਦੇ ਇਲਾਕੇ 'ਚ ਮਸ਼ਹੂਰ ਨੇ, ਇਹ ਦੋਵੇਂ ਸਿੱਖਾਂ ਦੇ ਸਾਹਮਣੇ ਹੋਏ ਨੇ ਔਰ ਇਤਿਹਾਸ ਦੇ ਵਿੱਚ ਇਹਨਾਂ ਦੀ ਇੱਕ ਵਿਲੱਖਣ ਜਗ੍ਹਾ ਹੈ। ਰਾਓ ਫਰਮਾਨ ਅਲੀ ਨੇ ਆਤਮ ਸਮਰਪਣ ਕਰ ਦਿੱਤਾ, ਜਿਹੜਾ ਕਹਿੰਦਾ ਸੀ ਐਸ ਬੇਗ ਦੇ ਨਾਂ ਦੇ ਉੱਪਰ 10 ਲੱਖ ਦਾ ਨਾਮ ਹੈ। ਨਿਆਜ਼ੀ ਨੇ ਆਤਮ ਸਮਰਪਣ ਕਰ ਦਿੱਤਾ। ਸਰਦਾਰ ਪ੍ਰਭਪਾਲ ਸਿੰਘ ਕਹਿੰਦਾ ਇੱਕ ਦਿਨ ਪਿਤਾ ਜੀ ਤਿਆਰ ਹੋ ਰਹੇ ਤੇ ਮੈਨੂੰ ਕਹਿੰਦੇ, ਉਹ ਗੱਗੀ, ਘਰ ਦਾ ਨਾਮ ਉਹਦਾ ਗੱਗੀ ਹੈ, ਕਹਿੰਦੇ ਉਹ ਗੱਗੀ ਜਿਹੜੇ ਜਰਨੈਲ ਪਾਕਿਸਤਾਨ ਦੇ ਇੱਥੇ ਅਸਾਂ ਬੰਦੀ ਬਣਾਏ ਨੇ, ਮੈਂ ਉੱਥੇ ਜਾ ਰਿਹਾ ਆਪਣੀ ਬੈਰਕ 'ਚ, ਤੂੰ ਵੇਖਣੀ? ਕਹਿੰਦਾ ਸ਼ੌਕ ਸੀ, ਮੈਂ ਚਲਾ ਗਿਆ। ਕਹਿੰਦਾ ਜਦੋਂ ਮੈਂ ਗਿਆ ਤੇ ਅੱਜ ਪਿਤਾ ਜੀ ਨੇ ਦਸਤਾਰ ਸਜਾਈ ਸੀ ਤੇ ਕਹਿੰਦਾ ਇਹਨਾਂ ਨੂੰ ਵੇਖ ਕੇ ਜਨਰਲ ਨਿਆਜ਼ੀ ਰਾਓ ਫਰਮਾਨ ਅਲੀ ਨੂੰ ਕਹਿੰਦਾ, ਰਾਓ ਫਰਮਾਨ ਅਲੀ ਪਛਾਣਿਆ ਹੀ ਕੌਣ ਹੈ? ਕਹਿੰਦਾ ਬੜੀ ਸੋਹਣੀ ਪੰਜਾਬੀ ਬੋਲਦਾ ਹੈ, ਕਿਉਂਕਿ ਪੰਜਾਬ ਦਾ ਸੀ ਜਨਰਲ ਨਿਆਜ਼ੀ, ਪੰਜਾਬੀ ਬਹੁਤ ਸੋਹਣੀ ਬੋਲਦਾ। ਉਹ ਕਹਿੰਦਾ ਜਿਵੇਂ ਪਾਕਿਸਤਾਨੀ ਬੋਲਦੇ ਨੇ ਖੜਕਦੇ। ਉਹ ਕਹਿੰਦਾ ਰਾਓ ਫਰਮਾਨ ਅਲੀ ਆ ਪਛਾਣਿਆ ਹੀ ਸਾਹਮਣੇ ਕੌਣ ਖੜਾ? ਕਹਿੰਦਾ ਵੇਖ ਕੇ ਸੋਚਾਂ ਜੀਆਂ ਦੇ ਵਿੱਚ ਪੈ ਗਿਆ ਤੇ ਕਹਿੰਦਾ ਮੇਰੇ ਪਿਤਾ ਜੀ ਕਹਿੰਦੇ, ਫਰਮਾਨ ਅਲੀ ਜੀ ਪਛਾਣੋ ਮੈਂ ਕੌਣ ਆ? ਕਹਿੰਦਾ ਸੋਚ ਰਿਹਾ। ਕਹਿੰਦਾ ਇੰਨਾ ਕਹਿੰਦਿਆਂ ਪਿਤਾ ਜੀ ਨੇ ਦਸਤਾਰ ਦਾ ਇੱਕ ਲੜ ਖੋਲਿਆ ਤੇ ਖੋਲ ਕੇ ਅੱਗੇ ਰੱਖ ਦਿੱਤੀ। ਕੇਸ ਕਟਾਏ ਸੀ, ਅਜੇ ਛੋਟੇ ਛੋਟੇ ਸੀ, ਉੱਪਰ ਪਰਨਾ ਬੰਨਿਆ ਹੋਇਆ ਸੀ, ਤਾਂ ਉਸੇ ਹਾਲ ਚ ਆ ਗਏ। ਕਹਿੰਦਾ ਮਿਸਟਰ ਐਸ ਬੇਗ? ਰਾਓ ਫਰਮਾਨ ਅਲੀ ਕਹਿੰਦਾ ਨਾਟ ਐਸ ਬੇਗ, ਦਿਸ ਇਜ਼ ਜਨਰਲ ਸ਼ਬੇਗ ਸਿੰਘ। ਕਹਿੰਦਾ ਮੈਨੂੰ ਰਾਓ ਫਰਮਾਨ ਅਲੀ ਕਹਿੰਦਾ ਪਤਾ ਹੈ ਤੇਰੇ ਪਿਓ ਦੇ ਸਿਰ ਦੇ ਉੱਪਰ ਅਸੀਂ 10 ਲੱਖ ਦਾ ਇਨਾਮ ਰੱਖਿਆ ਸੀ। ਕਹਿੰਦਾ ਇਸ ਸਾਰੀ ਜੰਗ ਦੇ ਵਿੱਚ ਇੱਕ ਦੇਸ਼ ਵੀ ਬਣ ਗਿਆ, ਅਸੀਂ ਹਾਰ ਵੀ ਗਏ, ਦੇਸ਼ ਦਾ ਜਿਹੜਾ ਢਾਂਚਾ ਸੀ ਉਹ ਵੀ ਵਜੂਦ ਦੇ ਵਿੱਚ ਆ ਗਿਆ ਤੇ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਸੀ ਕਿ ਐਸ ਬੇਗ ਕੌਣ ਹੈ। ਤੇ ਸੱਚ ਜਾਣਿਓ, ਉਹੀ ਸਰਦਾਰ ਸ਼ਬੇਗ ਸਿੰਘ ਉਸੇ ਹਕੂਮਤ ਦੇ ਵੱਲੋਂ ਜੂਨ 84 ਦੇ ਵਿੱਚ ਜਿਸ ਤਰ੍ਹਾਂ ਸ਼ਹੀਦ ਕੀਤਾ ਜਾਂਦਾ ਹੈ। ਮੈਂ ਇਸ ਕਿਤਾਬ ਦੇ ਵਿੱਚ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦਿੱਤੀ ਹੈ। 5 ਜੂਨ ਦੀ ਅੱਧੀ ਰਾਤ ਦੀ ਸ਼ਹਾਦਤ ਤੇ 10 ਜੂਨ ਨੂੰ ਪੋਸਟਮਾਰਟਮ ਹੋ ਰਿਹਾ ਹੈ। 5 ਦਿਨ ਗਰਮੀ 'ਚ ਪਈ ਉਸ ਲਾਸ਼ ਦਾ ਕੀ ਹਾਲ ਹੋਇਆ ਹੋਵੇਗਾ। ਉਹ ਜਰਨੈਲ ਸੀ। ਜੇ ਕਿਤੇ ਦੁਨੀਆ ਦੀ ਕਿਸੇ ਹੋਰ ਕੌਮ ਦੇ ਕੋਲ ਇੱਕ ਦੇਸ਼ ਨੂੰ ਜਨਮ ਦੇਣ ਵਾਲਾ ਜਰਨੈਲ ਹੁੰਦਾ ਨਾ, ਤਾਂ ਦੇਸ਼ ਦੀ ਕਰੰਸੀ ਦੇ ਉੱਪਰ ਫੋਟੋ ਹੁੰਦੀ। ਹੁਣ ਇਹ ਮਾਨਸਿਕਤਾ ਹੈ ਜਿਹੜੀ ਗਜਿੰਦਰ ਸਿੰਘ ਕਹਿੰਦਾ ਕਿ ਸਮਝੋ, ਕੋਈ ਗਾਂਧੀ, ਕੋਈ ਨਹਿਰੂ ਦੀ ਧੀ ਹੈ, ਗੰਗੂ ਹੀ ਗੰਗੂ ਨੇ, ਹੋਰ ਇੱਥੇ ਕੀ ਹੈ।
ਇਸ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ। ਫਿਰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਸਰਸਾਵਾਂ ਦੀ। ਸਰਸਾਵਾਂ ਦੇ ਵਿੱਚ ਹੁਣ ਇੱਥੇ ਜਿਹੜੀ ਗੱਲ ਮੇਰੇ ਛੋਟੇ ਵੀਰ ਗੁਰਪ੍ਰਤਾਪ ਸਿੰਘ ਨੇ ਕਹੀ ਸੀ ਨਾ, ਕਿ ਕਹਿੰਦੇ ਨੇ ਕਿ ਸੰਤ ਭਿੰਡਰਾਂ ਵਾਲੇ ਦਰਬਾਰ ਸਾਹਿਬ 'ਚ ਹਥਿਆਰ ਲੈ ਕੇ ਗਏ ਤਾਂ ਸਰਕਾਰ ਨੇ ਉੱਥੇ ਐਕਸ਼ਨ ਕੀਤਾ। ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਦਾ। ਦੀਪ ਸਿੱਧੂ ਛੋਟਾ ਵੀਰ ਦੁਨੀਆ ਤੋਂ ਜਾ ਚੁੱਕਾ। ਜਦੋਂ ਪਹਿਲੀ ਵਾਰੀ ਅਜੇ ਮੈਂ ਜਾਣਦਾ ਨਹੀਂ ਸੀ ਦੀਪ ਸਿੱਧੂ ਕੌਣ ਹੈ, ਪੰਜਾਬੀ ਫਿਲਮਾਂ ਕੋਈ ਵੀ ਫਿਲਮ ਵੇਖਣ ਦਾ ਇੰਨਾ ਟਾਈਮ ਨਹੀਂ ਹੁੰਦਾ, ਤਾਂ ਉਸ ਨੰਬਰ ਤੋਂ ਮੈਨੂੰ ਬਾਰ-ਬਾਰ 3-4 ਵਾਰੀ ਫੋਨ ਆਉਂਦਾ। ਬੰਬੇ ਦਾ ਨੰਬਰ ਹੈ ਤੇ ਬੰਬੇ ਦੇ ਨੰਬਰ ਤੋਂ ਜ਼ਿਆਦਾਤਰ ਬੈਂਕਾਂ ਵਾਲੇ ਕਾਲ ਕਰਦੇ ਨੇ, ਜੀ ਤੁਸੀਂ ਲੋਨ ਤੇ ਨਹੀਂ ਲੈਣਾ, ਤੇ ਮੈਂ ਫੋਨ ਹੀ ਨਹੀਂ ਚੁੱਕਿਆ ਕਿੰਨੇ ਦਿਨ। ਅਖੀਰ ਉਹ ਮੈਸੇਜ ਕਰਦਾ, ਕਹਿੰਦਾ ਸਰ ਦੀਪ ਸਿੱਧੂ ਹੇਅਰ, ਪਲੀਜ਼ ਅਟੈਂਡ ਮਾਈ ਕਾਲ। ਮੈਂ ਫੋਨ ਅਟੈਂਡ ਕੀਤਾ ਉਹਦਾ। ਕਹਿੰਦਾ ਤੁਸੀਂ ਜਾਣਦੇ ਹੋ? ਮੈਂ ਕਿਹਾ ਮੈਂ ਨਹੀਂ ਜਾਣਦਾ। ਕਹਿੰਦਾ ਮੈਂ ਦੀਪ ਸਿੱਧੂ ਆ। ਮੈਂ ਕਿਹਾ ਮੈਂ ਨਹੀਂ ਜਾਣਦਾ। ਕਹਿੰਦਾ ਜੋਰਾ ਫਿਲਮ ਨਹੀਂ ਵੇਖੀ ਤੁਸੀਂ? ਮੈਂ ਕਿਹਾ ਮੈਂ ਨਹੀਂ ਵੇਖੀ। ਕਹਿੰਦਾ ਮੈਂ ਲਿੰਕ ਭੇਜਦਾ ਫਿਲਮ ਦਾ, ਪਹਿਲਾਂ ਫਿਲਮ ਵੇਖੋ ਫਿਰ ਮੇਰੇ ਨਾਲ ਗੱਲ ਕਰਿਓ। ਉਹਨੇ ਫਿਲਮ ਦਾ ਲਿੰਕ ਭੇਜ ਦਿੱਤਾ, ਮੈਂ ਫਿਲਮ ਵੇਖ ਲਈ। ਫਿਰ ਅਗਲੇ ਦਿਨ ਫੋਨ ਆਉਂਦਾ ਹੈ, ਸਰ ਫਿਲਮ ਵੇਖ ਲਈ? ਮੈਂ ਕਿਹਾ ਵੇਖ ਲਈ। ਮੈਂ ਕਿਹਾ ਬਹੁਤ ਪਿਆਰਾ ਲੱਗਾ ਯਾਰ, ਤੂੰ ਬਹੁਤ ਸੋਹਣਾ ਬੋਲਦਾ, ਤੇਰੀ ਆਵਾਜ਼ ਬੜੀ ਪਿਆਰੀ ਹੈ, ਤੇਰੀ ਐਕਟਿੰਗ ਪਿਆਰੀ ਹੈ। ਕਹਿੰਦਾ ਇਹ ਗੱਲ ਨਹੀਂ, ਮੈਂ ਇਹ ਗੱਲਾਂ ਸੁਣ ਲਈ, ਤੁਹਾਨੂੰ ਲਿੰਕ ਨਹੀਂ ਭੇਜਿਆ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਸੰਤ ਜਰਨੈਲ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਕਿਉਂ ਖੜੇ? ਸਾਡੀ ਲਗਾਤਾਰ 3 ਦਿਨ ਇਸ ਗੱਲ ਤੇ ਚਰਚਾ ਹੁੰਦੀ ਰਹੀ। ਰੋਜ਼ ਉਹ ਫੋਨ ਕਰਦਾ, ਰੋਜ਼ ਮੈਨੂੰ ਸਮਝਾਉਣ ਦਾ ਯਤਨ ਕਰਦਾ। ਚੌਥੇ ਦਿਨ ਕਹਿੰਦਾ ਹੁਣ ਮੈਂ ਤੁਹਾਡੀਆਂ ਗੱਲਾਂ ਦਾ ਕਾਇਲ ਹਾਂ। ਉਹ ਇਵੇਂ ਦਾ ਬੰਦਾ ਸੀ, ਉਹ ਐਵੇਂ ਗੱਲ ਨਹੀਂ ਸੀ ਮੰਨਦਾ। ਉਹ ਜਿੰਨਾ ਚਿਰ ਤੱਕ ਕਿਸੇ ਨੁਕਤੇ ਪ੍ਰਤੀ, ਇਤਿਹਾਸਕ ਵਾਰਤਾ ਦੇ ਪ੍ਰਤੀ ਸਪਸ਼ਟ ਨਾ ਹੋਵੇ, ਉਹ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਸੀ ਹੁੰਦਾ। ਮੈਂ 2 ਉਦਾਹਰਨਾਂ ਹੋਰ ਵੀ ਦਿੱਤੀਆਂ। ਇੱਕ ਦਿਨ ਰਾਤ ਨੂੰ 12 ਵਜੇ ਉਹਦਾ ਫੋਨ ਆਉਂਦਾ, ਸਰ ਅਵਚੇਤਨ ਮਨ ਕੀ ਹੁੰਦਾ ਹੈ? ਮੈਂ ਬੜਾ ਸਮਝਾਉਣ ਦਾ ਯਤਨ ਕੀਤਾ। ਮੈਂ ਪਹਿਲਾਂ ਤੈਨੂੰ ਆਪਣੀਆਂ ਮੈਡੀਕਲ ਟਰਮ ਦੇ ਵਿੱਚ ਸਮਝਾਇਆ ਕਿ ਅਨਕੌਂਸ਼ੀਅਸ ਹੁੰਦਾ ਹੈ, ਸਬ ਕੌਂਸ਼ੀਅਸ ਹੁੰਦਾ ਹੈ, ਕੌਂਸ਼ੀਅਸ ਹੁੰਦਾ ਹੈ। ਫਿਰ ਮੈਂ ਉਹਨੂੰ ਵੇਦਾਂ 'ਚੋਂ ਸਮਝਾਇਆ ਕਿ ਚਿੱਤ, ਬੁੱਧ, ਵਿਚਾਰ, ਅਹੰਗ ਇਹ ਮਨ ਦੀਆਂ ਅਵਸਥਾਵਾਂ ਨੇ। ਫਿਰ ਅਵਚੇਤਨ, ਸੁਚੇਤ, ਅਰਧਚੇਤ ਇਹਦੇ ਬਾਰੇ ਦੱਸਿਆ। ਕਹਿੰਦਾ ਨਹੀਂ ਅਜੇ ਗੱਲ ਬਣੀ ਨਹੀਂ। ਕਹਿੰਦਾ ਤੁਸੀਂ ਇਹ ਦੱਸੋ ਕੱਲ ਲੁਧਿਆਣੇ ਕਿੰਨੇ ਵਜੇ ਆ ਸਕਦੇ ਹੋ? ਮੈਂ ਕਿਹਾ ਕਾਹਦੇ ਵਾਸਤੇ? ਕਹਿੰਦਾ ਇਸੇ ਗੱਲ ਤੇ ਚਰਚਾ ਕਰਨੀ। ਹੁਣ ਗੱਲ ਤਾਂ ਬੜੀ ਛੋਟੀ ਜੀ ਆ, ਅਵਚੇਤਨ ਮਨ ਕੀ ਹੁੰਦਾ, ਗੱਲ ਛੋਟੀ ਜੀ ਆ, ਲੁਧਿਆਣੇ ਆਓ ਇਸ ਗੱਲ ਤੇ ਚਰਚਾ ਕਰਨੀ ਹੈ। ਤੇ ਜਦੋਂ ਮੈਂ ਘਰ ਗਿਆ, ਮੇਰੇ ਜਾਂਦਿਆਂ ਨੂੰ ਸਰਦਾਰ ਅਜਮੇਰ ਸਿੰਘ ਨੂੰ ਵੀ ਬਿਠਾਇਆ। ਕਹਿੰਦਾ ਹੁਣ ਦੋਵੇਂ ਬਹਿ ਗਏ ਹੋ, ਮੈਨੂੰ ਦੱਸੋ ਅਵਚੇਤਨ ਮਨ ਕੀ ਹੁੰਦਾ? ਹੁਣ ਤੁਸੀਂ ਵੇਖੋ, ਸਰਦਾਰ ਅਜਮੇਰ ਸਿੰਘ ਨੇ ਉਦਾਹਰਨ ਬੜੀ ਪਿਆਰੀ ਦਿੱਤੀ। ਕਹਿੰਦੇ ਵੇਖ ਦੀਪ, ਅਵਚੇਤਨ ਮਨ ਕੀ ਹੁੰਦਾ ਹੈ ਕਿ ਤੁਹਾਡੇ ਅੰਦਰ ਇੱਕ ਅੰਸ਼ ਪਿਆ ਹੈ, ਉਸ ਅੰਸ਼ ਨੇ ਪ੍ਰਗਟ ਕਦੋਂ ਹੋਣਾ ਹੈ? ਜਦੋਂ ਪ੍ਰਗਟ ਹੋ ਜਾਂਦਾ ਉਦੋਂ ਚੇਤਨ ਹੈ, ਜਿੰਨਾ ਚਿਰ ਪ੍ਰਗਟ ਨਹੀਂ ਹੋਇਆ ਅਵਚੇਤਨ ਹੈ। ਕਹਿੰਦਾ ਉਦਾਹਰਨ ਦਿਓ। ਹੁਣ ਉਦਾਹਰਨ ਬੰਦਾ ਕੀ ਦੇਵੇ? ਸਰਦਾਰ ਅਜਮੇਰ ਸਿੰਘ ਨੇ ਉਦਾਹਰਨ ਦਿੱਤੀ। ਕਹਿੰਦੇ ਸਾਰੇ ਨੌਜਵਾਨ ਦਿੱਲੀ ਕਿਸਾਨ ਮੋਰਚੇ ਦੀ ਸਟੇਜ ਤੇ ਬੈਠੇ ਸੀ। ਕਿਸਾਨ ਆਗੂਆਂ ਨੇ ਕਹਿ ਦਿੱਤਾ ਕਿ 26 ਜਨਵਰੀ ਨੂੰ ਦਿੱਲੀ ਦੀ ਹਿੱਕ ਤੇ ਟਰੈਕਟਰ ਚੱਲਣਗੇ। ਉਹਨਾਂ ਨੇ ਤੇ ਗੱਲ ਕਹੀ ਤੇ ਨੌਜਵਾਨਾਂ ਦਾ ਵਿਚੇਤਨ ਜਾਗ ਪਿਆ ਵੀ ਦਿੱਲੀ ਫਤਿਹ ਕਰਨੀ ਹੈ। ਉਹ ਸਾਡੇ ਵਿਚੇਤਨ 'ਚ ਹੈ, ਉਹ ਸਾਡੇ ਵਿਚੇਤਨ ਦੇ ਵਿੱਚੋਂ ਗੱਲ ਜਾਗ ਪਈ ਵੀ ਦਿੱਲੀ ਜਾਣਾ। ਦੀਪ ਸਿੱਧੂ ਵਰਗੇ ਤੁਰ ਪਏ ਉਦੋਂ, ਪਰ ਅਵਚੇਤਨ ਤੇ ਚੇਤਨਤਾ ਦੀ ਗੱਲ, ਜਿਹੜਾ ਅਵਚੇਤਨ ਸੀ ਉਹ ਜਾਗ ਪਿਆ, ਨੌਜਵਾਨ ਚੇਤਨਤਾ 'ਚ ਆ ਗਿਆ। ਉਹ ਚੇਤਨਤਾ ਦੇ 'ਚ ਉਸ ਅਵਚੇਤਨ 'ਚੋਂ ਇੰਨਾ ਆਇਆ ਕਿ ਅੱਜ ਬੱਚੇ ਦੀ ਜ਼ੁਬਾਨ ਦੇ ਉੱਪਰ ਪਾਤਸ਼ਾਹੀ ਦਾਅਵੇ ਦੀ ਗੱਲ ਹੈ, ਹੋਣ ਦੀ ਗੱਲ ਹੈ। ਅਵਚੇਤਨ ਜਾਗ ਗਿਆ ਔਰ ਉਹਨੂੰ ਕਿਸੇ ਨਾ ਕਿਸੇ ਇਸੇ ਤਰ੍ਹਾਂ ਹੀ ਜਗਾਇਆ ਜਾਂਦਾ ਹੈ। ਤੇ ਫਿਰ ਸਰਦਾਰ ਅਜਮੇਰ ਸਿੰਘ ਨਾ ਉਹਨੂੰ ਕਹਿੰਦੇ ਨੇ ਦੀਪ ਯਾਰ ਇੱਕ ਗੱਲ ਦੱਸ ਵੀ ਤੇਰੇ ਮਨ 'ਚ ਸਵਾਲ ਕਿਉਂ ਆਇਆ? ਹੁਣ ਜਰਾ ਸੋਚਿਓ ਸਵਾਲ ਕਿਉਂ ਆਇਆ? ਕਹਿੰਦਾ ਸਰ ਜਦੋਂ ਅਸੀਂ ਰੋਜ਼ ਅਰਦਾਸ 'ਚ ਖੜੇ ਹੋ ਕੇ ਕਹਿੰਦੇ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਇਹ ਸਾਡੇ ਸ਼ਬਦਾਂ ਦੇ ਵਿੱਚ ਹੀ ਹੋਇਆ ਕਿ ਅਵਚੇਤਨ 'ਚ ਵੀ ਹੈਗਾ? ਕੇਵਲ ਸਾਡੇ ਸ਼ਬਦ ਹੀ ਰਹਿ ਗਏ ਨੇ ਰਾਜ ਕਰੇਗਾ ਖਾਲਸਾ, ਜਾਂ ਸਾਡੇ ਵਿਚੇਤਨ ਮਨ ਦੇ ਵਿੱਚ ਕਿਤੇ ਰਾਜ ਦੀ ਤਾਂਘ ਪਈ ਆ? ਮੈਂ ਇਸ ਕਰਕੇ ਸਵਾਲ ਕੀਤਾ ਸੀ। ਸੋ ਜਿੰਨਾ ਚਿਰ ਤੱਕ ਸਾਡੇ ਮਨਾਂ ਦੇ ਵਿੱਚ ਇਹ ਭਾਵਨਾ ਨਹੀਂ ਆਉਂਦੀ, ਉਹਨਾਂ ਚਿਰ ਇਹਦਾ ਜਿਹੜਾ ਚੇਤਨਤਾ ਦਾ ਰੂਪ ਹੈ ਉਹ ਪ੍ਰਗਟ ਨਹੀਂ ਹੁੰਦਾ। ਹੁਣ ਮੈਂ ਤੁਹਾਡੇ ਨਾਲ ਇੱਕ ਅਗਲੀ ਗੱਲ ਸਾਂਝੀ ਕਰਾਂ। ਮੈਂ ਸਰਸਾਵਾਂ ਦੀ ਗੱਲ ਕਰ ਰਿਹਾ ਸੀ, ਉਹਦੇ ਵਿੱਚੋਂ ਤੁਹਾਨੂੰ ਜਵਾਬ ਮਿਲੇਗਾ ਜਿਹੜੀ ਗੱਲ ਮੇਰੇ ਛੋਟੇ ਵੀਰ ਗੁਰਪ੍ਰਤਾਪ ਨੇ ਕੀਤੀ ਸੀ ਕਿ ਲੋਕ ਕਹਿੰਦੇ ਨੇ ਅੰਦਰ ਹਥਿਆਰ ਕਿਉਂ, ਜੰਗ ਕਿਉਂ? ਪਹਿਲੀ ਗੱਲ ਤੇ ਉਹਨਾਂ ਗੁਰਦੁਆਰਿਆਂ ਦੇ ਉੱਪਰ ਹਮਲੇ ਹੋਣੇ ਜਿੱਥੇ ਸੰਤ ਜਰਨੈਲ ਸਿੰਘ ਹੈ ਹੀ ਨਹੀਂ, ਇਸ ਗੱਲ ਦਾ ਸੂਚਕ ਹੈ ਕਿ ਨਿਸ਼ਾਨਾ ਕੇਵਲ ਤੇ ਕੇਵਲ ਸੰਤ ਜਰਨੈਲ ਸਿੰਘ ਨਹੀਂ, ਸਮੁੱਚੀ ਕੌਮ ਦੀ ਗੈਰਤ ਨੂੰ ਆਪਣੇ ਸਾਹਮਣੇ ਝੁਕਾਉਣਾ ਸੀ। ਅਗਲੀ ਗੱਲ, 1983 ਦੇ ਵਿੱਚ
ਸੰਤ ਜਰਨੈਲ ਸਿੰਘ ਅਜੇ ਅਕਾਲ ਤਖਤ ਸਾਹਿਬ ਤੇ ਨਹੀਂ ਗਏ। 1982 ਦੇ ਵਿੱਚ 6 ਕਮਾਂਡੋ ਭੇਜੇ ਜਾਂਦੇ ਨੇ ਟ੍ਰੇਨਿੰਗ ਵਾਸਤੇ ਇਜ਼ਰਾਈਲ। ਇਜ਼ਰਾਈਲ ਉਹਨਾਂ ਨੂੰ ਟ੍ਰੇਨਿੰਗ ਦਿੰਦੀ ਆ ਮੋਸਾਦ, ਤੁਸੀਂ ਸਾਰੇ ਗੂਗਲ ਕਰ ਸਕਦੇ ਹੋ। ਇਜ਼ਰਾਈਲ ਦੀ ਦੁਨੀਆ ਦੀ, ਇਜ਼ਰਾਈਲ ਦੀ ਨਹੀਂ ਦੁਨੀਆ ਦੀ ਜਿਹੜੀ ਸਭ ਤੋਂ ਚੰਗੀ ਇੰਟੈਲੀਜੈਂਸ ਏਜੰਸੀ ਮੰਨੀ ਜਾਂਦੀ ਮੋਸਾਦ ਹੈ। ਮੋਸਾਦ ਦੇ ਅੱਗੋਂ ਫਿਰ 2 ਪਾਰਟ ਨੇ, ਅਮਾਨ ਤੇ ਸ਼ਿਨਬੇਤ, ਤੇ ਇਹਨਾਂ ਦਾ ਜਿਹੜਾ ਟ੍ਰੇਨਿੰਗ ਸੈਂਟਰ ਹੈ ਸਭ ਤੋਂ ਵੱਡਾ ਉਹ ਹੈ ਸਾਇਰਤ ਮਕਤਲ। ਇਹ ਸਾਰੇ ਉਹਨਾਂ ਦੇ ਯਹੂਦੀਆਂ ਦੇ ਨਾਮ ਨੇ। ਖੈਰ ਉੱਥੋਂ 6 ਕਮਾਂਡੋ ਗਏ। ਹੁਣ ਇਜ਼ਰਾਈਲ ਦੀ ਤੇ ਇੰਡੀਆ ਦੀ ਉਦੋਂ ਤੱਕ ਕੂਟਨੀਤਿਕ ਸੰਬੰਧ ਵਿਗੜੇ ਹੋਏ ਨੇ। ਇਹ 1981-82 ਦੀਆਂ ਗੱਲਾਂ। ਉਦੋਂ ਤੱਕ ਕੂਟਨੀਤਿਕ ਸੰਬੰਧ ਬਿਲਕੁਲ ਵਿਗੜੇ ਨੇ, ਪਰ ਇੰਡੀਆ ਦੀ ਇੰਟੈਲੀਜੈਂਸ ਏਜੰਸੀਆਂ ਨੇ ਪੈਸੇ ਦੇ ਕੇ ਟ੍ਰੇਨਿੰਗ ਲਈ, ਤੇ ਉਹਨਾਂ ਨੂੰ ਟ੍ਰੇਨਿੰਗ ਪਤਾ ਕਿਹਨਾਂ ਨੇ ਦਿੱਤੀ? ਇਜ਼ਰਾਈਲ ਦੇ ਉਹ ਟੌਪ ਦੇ 17 ਕਮਾਂਡੋ ਆਫੀਸਰ ਜਿਨ੍ਹਾਂ ਨੇ ਯੁਗਾਂਡਾ 'ਚ ਜਿਹੜਾ ਹਾਈਜੈਕ ਹੋਇਆ ਸੀ ਪਲੇਨ, ਜਿਹੜੇ ਉਹਨਾਂ ਨੇ ਮੁਸਾਫਰ ਛੁਡਾਏ ਗਏ ਸੀ। ਉਸ ਸਮੇਂ ਉਸ ਐਕਸ਼ਨ ਦੀ ਬੜੀ ਧਾਕ ਪਈ ਸੀ। ਇਹ ਦੁਨੀਆ ਦਾ ਮਹਾਨ ਕਮਾਂਡੋ ਐਕਸ਼ਨ ਗਿਣਿਆ ਗਿਆ ਸੀ। 17 ਕਮਾਂਡੋਆਂ ਦੀ ਟੀਮ ਨੇ ਇਹਨਾਂ 6 ਬੰਦਿਆਂ ਨੂੰ ਟ੍ਰੇਨਿੰਗ ਦਿੱਤੀ। ਇਹਨਾਂ 6 ਬੰਦਿਆਂ ਨੇ ਆ ਕੇ ਜਿਹੜੀ ਆਰਮੀ ਦਾ ਇੱਕ ਵੱਖਰਾ ਗਰੁੱਪ ਬਣਾਇਆ, ਉਹਨੂੰ ਕਿਹਾ ਗਿਆ SG ਸਪੈਸ਼ਲ ਗਰੁੱਪ। ਅੱਗੋਂ ਫਿਰ ਉਹਦੇ 2 ਪਾਰਟ ਹੋਏ ਨੇ। ਇੱਕ ਨੂੰ ਕਿਹਾ ਜਾਂਦਾ NSG, ਜਿਹਨੂੰ ਅਸੀਂ ਨੈਸ਼ਨਲ ਸਿਕਿਉਰਿਟੀ ਗਾਰਡ ਕਹਿੰਦੇ ਆ, ਤੇ ਇੱਕ ਉਹਦੇ ਤੋਂ ਉੱਪਰ ਹੈ SG ਸਪੈਸ਼ਲ ਗਰੁੱਪ, ਉਹਨੂੰ SPG ਵੀ ਕਹਿੰਦੇ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ। ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ SPG ਦੇ ਕੋਲ ਹੁੰਦੀ ਹੈ, ਤੇ ਜਿਨ੍ਹਾਂ ਨੂੰ ਜੈਡ ਸੁਰੱਖਿਆ ਮਿਲਦੀ ਹੈ ਉਹ NSG ਹੁੰਦੀ ਹੈ, ਪਰ ਇਹਨਾਂ ਦਾ ਮੂਲ SG ਹੈ। SG ਦੇ ਵਿੱਚੋਂ ਦੋਵੇਂ ਨਿਕਲੀਆਂ। ਹੁਣ SG ਨੇ ਆ ਕੇ ਆਪਣੇ 25 ਕਮਾਂਡੋ ਤਿਆਰ ਕੀਤੇ, 25 ਨੇ ਅੱਗੋਂ 40 ਤਿਆਰ ਕੀਤੇ, ਤੇ ਉਹਨਾਂ ਨੂੰ ਫਰਮਾਨ ਕੀ ਮਿਲਿਆ? ਨਾਨਕ ਨਿਵਾਸ ਦੇ ਵਿੱਚੋਂ ਭਿੰਡਰਾਂ ਵਾਲੇ ਨੂੰ ਜਾਂ ਚੁੱਕ ਕੇ ਲੈ ਕੇ ਆਉਣਾ ਜਾਂ ਖਤਮ ਕਰਨਾ। ਉਦੋਂ ਤੇ ਅਕਾਲ ਤਖਤ ਸਾਹਿਬ ਤੇ ਕੋਈ ਹਥਿਆਰ ਨਹੀਂ ਸੀ ਗਿਆ। ਇਹ ਡਾਕੂਮੈਂਟਸ ਦੇ ਵਿੱਚ ਹੈ, ਮੈਂ ਸਾਰੇ ਡਾਕੂਮੈਂਟਸ ਕਿਤਾਬ 'ਚ ਦਿੱਤੇ ਨੇ। ਉਦੋਂ ਤੇ ਸੰਤ ਜਰਨੈਲ ਸਿੰਘ ਨੇ ਕੋਈ ਮੋਰਚਾਬੰਦੀ ਨਹੀਂ ਸੀ ਕੀਤੀ। ਉਦੋਂ ਤੇ ਅਕਾਲ ਤਖਤ ਸਾਹਿਬ ਦੇ ਉੱਪਰ ਕੋਈ ਸ਼ਸਤਰਧਾਰੀ ਸਿੱਖ ਨਹੀਂ ਸੀ। ਸੰਤ ਜਰਨੈਲ ਸਿੰਘ ਤਾਂ ਉਦੋਂ ਜਾਂ ਮਹਿਤੇ ਰਹਿ ਰਹੇ ਸੀ ਜਾਂ ਨਾਨਕ ਨਿਵਾਸ ਤੇ ਰਹਿ ਰਹੇ ਸੀ। ਪਰ 23 ਦਸੰਬਰ 1983 ਦਾ ਦਿਨ ਮਿਥ ਲਿਆ ਗਿਆ। ਹੁਣ ਤੁਸੀਂ ਖਿਆਲ ਕਰੋ, 23 ਦਸੰਬਰ 1983 ਦਾ ਦਿਨ ਮਿਥ ਲਿਆ ਗਿਆ, ਇਹ ਐਕਸ਼ਨ ਕੀਤਾ ਜਾਵੇਗਾ। ਉਹ ਕਮਾਂਡੋ ਕਹਿੰਦੇ ਨੇ, ਇਹਦੇ ਬਾਰੇ ਕਾਓ ਬॉयਜ਼ ਆਫ ਰਾ, ਬੀਰ ਅਮਨ ਦੀ ਕਿਤਾਬ ਹੈ, ਜਿਹੜਾ ਰਾਹ ਦਾ ਅਧਿਕਾਰੀ ਰਿਹਾ, ਉਹ ਕਹਿੰਦਾ ਸਾਰੇ ਸਾਡੇ ਬੰਦੇ ਐਕਸ਼ਨ ਲਈ ਤਿਆਰ। ਇਹ ਜਿੰਨੀ ਫੋਰਸ ਸੀ ਡਾਇਰੈਕਟ ਪ੍ਰਾਈਮ ਮਿਨਿਸਟਰ ਆਫਿਸ ਦੇ ਅੰਡਰ, ਤੇ ਇੱਕਦਮ ਸੁਨੇਹਾ ਆ ਗਿਆ ਕਿ ਨਹੀਂ, ਐਕਸ਼ਨ ਕੈਂਸਲ, ਇਹ ਨਹੀਂ ਹੋਵੇਗਾ। ਕਹਿੰਦਾ ਕਾਰਨ ਪੁੱਛਿਆ, ਕਿਉਂਕਿ ਇੰਡੀਅਨ ਏਵੀਏਸ਼ਨ ਸਰਵਿਸ ਨੇ ਸਾਨੂੰ ਹੈਲੀਕਾਪਟਰ ਦੇ ਦਿੱਤਾ ਇਸ ਐਕਸ਼ਨ ਦੇ ਵਾਸਤੇ, ਬਿਲਕੁਲ ਜਿਸ ਤਰ੍ਹਾਂ ਦਲ ਦੇਣ ਦੇ ਵਾਸਤੇ ਅਮਰੀਕਾ ਨੇ ਕੀਤਾ ਉਵੇਂ ਦਾ ਐਕਸ਼ਨ। ਕਹਿੰਦਾ ਹੈਲੀਕਾਪਟਰ, ਰਾਤ ਨੂੰ ਵੇਖਣ ਵਾਲੀਆਂ ਨਾਈਟ ਵਿਜ਼ਨ ਸਕੋਪਸ, ਸਾਡੇ ਜਿਹੜੀਆਂ ਜੈਕਟਾਂ ਬੁਲਟ ਪ੍ਰੂਫ ਤੇ ਸਾਡੇ ਹੈਲਮਟ, ਉਹ ਇੱਕ ਬੰਦੇ ਦੇ ਉੱਪਰ 2.5 ਕਰੋੜ ਦਾ ਖਰਚ ਸੀ। ਕਹਿੰਦਾ ਸਾਰਿਆਂ ਤਿਆਰ ਆ। ਮੌਕੇ ਤੇ ਕਹਿ ਦਿੱਤਾ ਨਹੀਂ, ਐਕਸ਼ਨ ਨਹੀਂ ਹੋਵੇਗਾ। ਸਵਾਲ ਪੁੱਛਿਆ, ਜਵਾਬ ਪਤਾ ਕੀ ਮਿਲਿਆ? ਇਸ ਐਕਸ਼ਨ ਦੇ ਨਾਲ ਸਰਾਂ ਦੇ ਵਿੱਚ ਬੈਠੀ ਸੰਗਤ ਦਾ ਨੁਕਸਾਨ ਹੋ ਸਕਦਾ। ਕਿੰਨੇ ਲੋਕਾਂ ਦਾ ਨੁਕਸਾਨ ਹੋਣਾ ਸੀ ਜੀ? ਸਰਾਂ ਦੇ ਕਮਰਿਆਂ 'ਚ ਕਿੰਨੇ ਕੁ ਲੋਕ ਹੁੰਦੇ? 10, 20, 50। ਤੇ ਜੂਨ ਦੇ ਵਿੱਚ ਕਿੰਨਾ ਨੁਕਸਾਨ ਹੋਇਆ? ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਪਰ ਇਹਦੇ ਪਿੱਛੇ ਅਸਲ ਕੀ ਸੀ? ਕਾਉਜ਼ ਬॉयਜ਼ ਆਫ ਰਾ ਦੀ ਅੰਦਰੂਨੀ ਭਾਵਨਾ ਪੜ੍ਹਿਓ ਉਸ ਕਿਤਾਬ 'ਚ। ਇਹਦੇ ਅਸਲ ਪਿੱਛੇ ਕੀ ਸੀ? ਇੰਦਰਾ ਗਾਂਧੀ ਨੂੰ ਇਹ ਪਤਾ ਲੱਗ ਗਿਆ ਕਿ ਜਨਰਲ ਸ਼ਬੇਗ ਸਿੰਘ ਸੰਤ ਜਰਨੈਲ ਸਿੰਘ ਦੇ ਨਾਲ ਹੈ। ਕਿਤੇ ਇਹ ਨਾ ਹੋਵੇ ਵੀ ਜਿਨ੍ਹਾਂ ਨੂੰ ਫੜਨ ਜਾ ਰਹੇ ਆ ਉਹ ਸਾਡੇ ਕਮਾਂਡੋਆਂ ਨੂੰ ਬੰਦੀ ਬਣਾ ਲੈਣ ਤੇ ਅੰਤਰਰਾਸ਼ਟਰੀ ਪੱਧਰ ਤੇ ਬਦਨਾਮੀ ਬੜੀ ਹੋਵੇਗੀ, ਕਿਉਂਕਿ ਅੱਗੇ ਸ਼ਬੇਗ ਸਿੰਘ ਹੈ। ਸੋ ਇਹ ਹੁੰਦੀ ਹੈ ਜਿਹੜੇ ਜਰਨੈਲ ਜਿਸ ਵਿਚਾਰਧਾਰਾ ਨੂੰ ਪਰਨਾਏ ਹੁੰਦੇ ਨੇ। ਹੁਣ ਮੈਂ ਆ ਜਾਣਾ ਵੀਰ ਜੀ ਦੀ ਗੱਲ ਤੇ, ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਧਰਮਵੀਰ ਸਿੰਘ। ਉਹਨਾਂ ਨੇ ਗੱਲ ਕੀਤੀ ਅਕਾਲੀ ਫੂਲਾ ਸਿੰਘ ਹੋਣਾ ਦੀ। ਔਰ ਇਹ ਪਰੰਪਰਾਵਾਂ, ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਈ ਵਾਰੀ ਸਾਨੂੰ ਵੀ ਬਹੁਤ ਪਿਆਰੀ ਗੱਲ ਕੀਤੀ ਸੀ ਮਾਸਟਰ ਜੀ ਨੇ। ਮੈਨੂੰ 26 ਸਾਲ ਹੋ ਗਏ ਨੇ ਸਟੇਜ ਦੇ ਉੱਪਰ ਲੈਕਚਰ ਕਰਦੇ। ਮੇਰਾ ਇੱਕੋ ਹੀ ਨਜ਼ਰੀਆ ਹੁੰਦਾ ਹੈ ਕਿ ਇਤਿਹਾਸ ਦੇ ਵਿੱਚੋਂ ਨਕਾਰਾਤਮਕ ਗੱਲ ਨਹੀਂ ਲੈਣੀ। ਸਾਡੇ ਕੋਲ ਉਚੇਰੀਆਂ ਗੱਲਾਂ ਬਹੁਤ ਪਈਆਂ ਨੇ, ਤੇ ਜੇ ਤੁਸੀਂ ਇਤਿਹਾਸ ਦੇ ਵਿੱਚੋਂ ਹਮੇਸ਼ਾ ਚੰਗਾ ਲੱਭ ਕੇ ਚੰਗਾ ਸਾਂਝਾ ਕਰਨ ਦੀ ਯਤਨ ਕਰਦੇ ਹੋ, ਕਦੀ ਸਟੇਜ ਦੇ ਉੱਪਰ ਖਵਾੜਾ ਨਹੀਂ ਪੈਂਦਾ, ਕਦੀ ਪੁਆੜਾ ਨਹੀਂ ਪੈਂਦਾ। ਉਦੋਂ ਪੈਂਦਾ ਹੈ ਜਦੋਂ ਅਸੀਂ ਨਕਾਰਾਤਮਕ ਪੱਖ ਨੂੰ ਉਭਾਰਦੇ ਹਾਂ। ਸਾਨੂੰ ਵੀ ਪਤਾ ਹੈ ਸਾਡੇ ਇਤਿਹਾਸਕ ਸਰੋਤਾਂ 'ਚ ਮਲਗੋਭਾ ਹੈ, ਕਿਹੜੀ ਗੱਲ ਪੇਸ਼ ਕਰਨੀ ਕਿਹੜੀ ਪੇਸ਼ ਨਹੀਂ ਕਰਨੀ ਇਹ ਪ੍ਰਚਾਰਕ ਨੂੰ ਪਤਾ ਹੋਣਾ ਚਾਹੀਦਾ। ਜਦੋਂ ਕੰਮ ਹੀ ਨਕਾਰਾਤਮਕ ਤੇ ਕਰਾਂਗੇ ਖਿਲਾਰੇ ਪੈਣਗੇ, ਝੂਠ ਬੋਲਾਂਗੇ ਖਿਲਾਰੇ ਪੈਣਗੇ, ਬਿਨਾਂ ਸਰੋਤ ਤੋਂ ਗੱਲ ਕਰਾਂਗੇ ਖਿਲਾਰੇ ਪੈਣਗੇ।
ਸੋ ਜ਼ਰੂਰੀ ਹੈ ਕਿ ਅਸੀਂ ਸਰੋਤਾਂ ਦੀ ਘੋਖ ਕਰਨ ਤੋਂ ਬਾਅਦ ਗੱਲ ਕਰੀਏ। ਵੀਰ ਜੀ ਨੇ ਗੱਲ ਕੀਤੀ ਸਰਦਾਰ ਈਸ਼ਰ ਸਿੰਘ ਹੋਣਾ ਦੀ, ਜਿਨ੍ਹਾਂ ਦੇ ਘਰ ਦੇ ਵਿੱਚ ਅਕਾਲੀ ਫੂਲਾ ਸਿੰਘ ਹੋਣਾ ਦਾ ਜਨਮ ਹੋਇਆ। ਮੈਂ ਇੱਕ ਵਰਤਾਰਾ ਭਾਈ ਦਲਜੀਤ ਸਿੰਘ ਹੋਣਾ ਦੀ ਕਿਤਾਬ 'ਚ ਪੜ੍ਹ ਰਿਹਾ ਸੀ। ਉਸ ਕਿਤਾਬ ਦੇ ਵਿੱਚ ਜਿਹੜਾ ਲੇਖ ਹੈ, ਖਾੜਕੂ ਸੰਘਰਸ਼ ਦੀ ਜਿਹੜੀ ਸਾਖੀ ਨਾਮਕ ਕਿਤਾਬ ਹੈ, ਉਹਦੇ ਵਿੱਚ ਇੱਕ ਲੇਖ ਹੈ ਸਵਾਂ ਨਦੀ ਦੇ ਕੰਢੇ। ਭਾਈ ਦਲਜੀਤ ਸਿੰਘ ਕਹਿੰਦੇ ਕਿ ਇੱਕ ਪਰਿਵਾਰ ਦੇ ਇੱਕ ਪਿੰਡ ਦੇ ਵਿੱਚੋਂ ਸਰੀਕੇ ਬਰਾਦਰੀ ਵਿੱਚੋਂ 4 ਬੰਦੇ ਫੜ ਲਿਆਂਦੇ। ਇੱਕ ਬਜ਼ੁਰਗ, ਇੱਕ ਉਤੋਂ ਥੋੜਾ ਜਿਹਾ ਛੋਟਾ, ਇੱਕ ਬਹੁਤ ਛੋਟਾ ਤੇ ਇੱਕ ਮੁੱਛ ਫੁੱਟ ਗੱਭਰੂ। ਕਹਿੰਦੇ ਜਿਹੜੇ ਥਾਣੇ ਦੇ ਵਿੱਚ ਉਹਨਾਂ ਨੂੰ ਫੜ ਕੇ ਲਿਆਇਆ ਗਿਆ, ਉਹ ਥਾਣੇਦਾਰ ਨੇ ਪੂਰਾ ਤਸ਼ੱਦਦ ਕੀਤਾ। ਕਹਿੰਦਾ ਜਿਹੜੇ ਬਜ਼ੁਰਗ ਨੇ ਉਹ ਤੇ ਵਿਚਾਰੇ ਤਸ਼ੱਦਦ ਦੇ ਨਾਲ ਬੇਹੋਸ਼ ਨੇ। ਜਿਹੜਾ ਬਹੁਤ ਛੋਟਾ ਸੀ ਉਹ ਡਰ ਹੀ ਇੰਨਾ ਗਿਆ ਵੀ ਉਹ ਡਰ ਦੇ ਕਰਕੇ ਹੀ ਆਪਣੀ ਜਾਨ ਬਚਾਉਣੀ ਚਾਹੁੰਦਾ, ਤਰਲੇ ਕੱਢਦਾ ਵੀ ਮੈਨੂੰ ਬਖਸ਼ ਦਿਓ, ਮੇਰੀ ਮਾਂ ਦਾ ਮੈਂ ਕੱਲਾ ਕੱਲਾ ਪੁੱਤ ਹੈ। ਇਹ ਕਹਿੰਦਾ ਇੱਕ ਉਹਨਾਂ 'ਚ ਮੁਸ਼ਫਟ ਗੱਭਰੂ ਹੈ ਜਿਹੜਾ ਖਾੜਕੂ ਵੀ ਨਹੀਂ ਹੈ, ਜਿਹਦਾ ਖਾੜਕੂਆਂ ਦੇ ਨਾਲ ਸੰਬੰਧ ਵੀ ਨਹੀਂ ਹੈ। ਉਹ ਕਹਿੰਦਾ ਬਾਰ-ਬਾਰ ਥਾਣੇਦਾਰ ਨੂੰ ਕਹਿੰਦਾ ਜੇ ਪਿਓ ਦਾ ਪੁੱਤ ਹੈ ਤੇ ਮੇਰੀਆਂ ਬਾਹਾਂ ਖੋਲ। ਰਾਤ ਨੂੰ ਕਹਿੰਦਾ ਅੱਖਾਂ ਬੰਨੀਆਂ, ਜਿੱਥੇ ਮਾਰਨਾ ਸੀ ਉਸ ਜਗ੍ਹਾ ਤੇ ਲੈ ਗਏ, ਬਜ਼ੁਰਗਾਂ ਨੂੰ ਗੋਲੀ ਮਾਰ ਦਿੱਤੀ। ਇੱਕ ਨੂੰ ਕਿਹਾ ਗਿਆ ਦੌੜ ਜਾ, ਉਹਦੇ ਪਿੱਛੇ ਬ੍ਰੈਸਟ ਮਾਰ ਦਿੱਤਾ ਗਿਆ। ਜਿਹੜਾ ਛੋਟਾ ਬੱਚਾ ਵੈਸੇ ਬੇਹੋਸ਼ ਸੀ ਉਹਨੂੰ ਵੀ ਗੋਲੀ ਮਾਰ ਦਿੱਤੀ। ਕਹਿੰਦਾ ਇਹ ਫਿਰ ਜਦੋਂ ਉਹਨੂੰ ਪਤਾ ਸਾਹਮਣੇ ਥਾਣੇਦਾਰ ਖੜਾ ਹੈ, ਕਹਿੰਦਾ ਫਿਰ ਕਹਿੰਦਾ ਜੇ ਪਿਓ ਦਾ ਪੁੱਤ ਆ ਬਾਹਾਂ ਖੋਲ ਇੱਕ ਵਾਰੀ। ਕਹਿੰਦਾ ਮੈਨੂੰ ਪਤਾ ਤੂੰ ਮਾਰ ਦੇਣਾ, ਜੇ ਪਿਓ ਦਾ ਪੁੱਤ ਇੱਕ ਵਾਰੀ ਬਾਹਾਂ ਖੋਲ। ਕਹਿੰਦਾ ਉਹਨੇ ਮੂੰਹ ਖੋਲਿਆ ਸੀ, ਉਹਨੇ ਮੂੰਹ 'ਚ ਪਿਸਤੌਲ ਪਾਇਆ ਤੇ ਮੁੰਡੇ ਦੇ ਗੋਲੀ ਮਾਰ ਦਿੱਤੀ। ਪਰ ਤੁਹਾਨੂੰ ਕਿਉਂ ਨਹੀਂ ਉਦੋਂ ਬਾਜ ਸਿੰਘ ਚੇਤੇ ਆਵੇਗਾ? ਜਦੋਂ ਮੈਂ ਤਾਂ ਕਹਿੰਦਾ ਕਿ ਤੰਦਾਂ ਜੁੜਦੀਆਂ ਨੇ। ਜਦੋਂ ਮੈਂ ਲਬਾਣਾ ਵਣਜਾਰਾ ਤਵਾਰੀਖ ਤੇ ਕੰਮ ਕਰ ਰਿਹਾ ਸੀ ਤੇ ਇਹਦੇ ਵਿੱਚ ਨੇ ਇੱਕ ਭਾਈ ਭਗਵੰਤ ਸਿੰਘ। ਭਾਈ ਭਗਵੰਤ ਸਿੰਘ ਲਬਾਣਾ ਉਹ ਸੀ ਜਿਨਨੇ ਅਟਕ ਦੇ ਇਲਾਕੇ ਦੇ ਵਿੱਚ ਇੱਕ ਪੂਰੀ ਰਿਆਸਤ ਕਾਇਮ ਕੀਤੀ, ਔਰ ਉਸ ਰਿਆਸਤ ਤੋਂ ਬਾਅਦ ਉਸਨੇ ਔਰੰਗਜ਼ੇਬ ਦੇ ਖਿਲਾਫ ਬਗਾਵਤ ਕੀਤੀ। ਉਹਨੇ ਖੁਸ਼ਹਾਲ ਚੰਦ ਖੱਟਕ ਦੇ ਨਾਲ ਰਲ ਕੇ 3 ਵਾਰ ਬਗਾਵਤ ਕੀਤੀ ਤੇ ਤੀਸਰੀ ਵਾਰੀ ਜਦੋਂ ਔਰੰਗਜ਼ੇਬ ਨੂੰ ਮਿਲਿਆ ਨਾ, ਤੇ ਉਹਦਾ ਸ਼ੇਰ ਮਸਰੇ ਆਲਮਗੀਰੀ 'ਚ ਲਿਖਿਆ, ਕਹਿੰਦਾ ਈਂ ਦਰਬਾਰੇ ਮੀਂ ਦਰਬਾਰੇ ਨਾ ਉਮੀਦੀ ਨੇਸਤ ਸਦਬਾਰ ਅਗਰ ਤੌਬਾ ਕਰਦਮ ਬਾਜ਼ ਆ। ਉਹ ਭਾਗੂ ਵਣਜਾਰਿਆ, ਉਹਦੇ 'ਚ ਭਗਵੰਤ ਸਿੰਘ ਨਹੀਂ ਸੀ ਬਣਿਆ, ਉਹ ਭਾਗੂ ਵਣਜਾਰਿਆ ਤੂੰ ਇੰਨਾ ਬਹਾਦਰ ਹੈ, ਤੂੰ ਇੱਕ ਨਹੀਂ 100 ਵੀ ਗੁਨਾਹ ਕਰੇ ਨਾ ਮੈਨੂੰ ਤਾਂ ਵੀ ਮਾਫ ਕਰਨਾ ਹੀ ਪੈਣਾ। ਇਹ ਔਰੰਗਜ਼ੇਬ ਕਹਿ ਰਿਹਾ ਉਸਨੂੰ, ਮੈਂ ਤਾਂ ਵੀ ਮਾਫ ਕਰੂੰਗਾ ਤੈਨੂੰ। ਤੇ ਉਹ ਭਗਵੰਤ ਸਿੰਘ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਬਾਬਾ ਦੇ ਨਾਲ ਖੰਡੇ ਬਾਟੇ ਦੀ ਪਾਹੁਲ ਲੈ ਕੇ 5 ਸਿੰਘਾਂ ਦੇ ਨਾਲ ਜਿਹੜੇ ਆਉਂਦੇ ਨੇ, ਪੰਜਾਬ 'ਚ ਆਉਂਦਾ। ਉਹਦੇ 'ਚ ਉਹਦੇ 2 ਭਰਾ ਨੇ, ਭਗਵੰਤ ਸਿੰਘ, ਬਾਜ ਸਿੰਘ, ਕੌਰ ਸਿੰਘ। ਉਸ ਤੋਂ ਬਾਅਦ ਕਾਹਨ ਸਿੰਘ ਤੇ ਬਨੋਦ ਸਿੰਘ 5 ਨੇ। ਤੇ ਹੁਣ ਜਿਹੜਾ ਬਾਜ ਸਿੰਘ ਹੈ, ਜਦੋਂ ਫਰਕਸੀਅਰ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਬੰਦਾ ਸਿੰਘ ਬਹਾਦਰ ਉੱਥੇ ਹੱਥ ਕੜੀਆਂ ਬੰਨ੍ਹ ਕੇ ਬਿਠਾਇਆ ਹੋਇਆ, ਫਰਕਸੀਅਰ ਤੇ ਸਰਬਰਾ ਖਾਨ ਗੱਦੀ ਤੇ ਬੈਠੇ ਨੇ। ਤੇ ਉਦੋਂ ਸਰਬਰਾ ਖਾਨ ਕਹਿੰਦਾ ਕੀ ਹੈ? ਕਹਿੰਦਾ ਤੁਹਾਡੇ ਚੋਂ ਬਾਜ ਸਿੰਘ ਕਿਹੜਾ ਬਾਜ ਸਿੰਘ ਹੈ ਜਿਸ ਨੂੰ ਸਰਹੰਦ ਦਾ ਫੌਜਦਾਰ ਬਣਾਇਆ ਸੀ? ਕਿਹੜਾ ਬਾਜ ਸਿੰਘ ਹੈ ਜਿਸ ਨੇ ਉਸ ਸਮੇਂ ਵਜ਼ੀਰ ਖਾਨ ਨੂੰ ਜ਼ਮੀਨ ਤੇ ਸੁੱਟ ਕੇ ਕਬਰ ਦੇ ਵਿੱਚ ਦਫਨ ਕਰਵਾ ਦਿੱਤਾ? ਕਿਹੜਾ ਬਾਜ ਸਿੰਘ ਹੈ ਜਿਸ ਨੇ ਦੌਲਤ ਮੁਹੰਮਦ ਨੂੰ ਭਜਾ ਦਿੱਤਾ? ਇਹ ਬਾਜ ਸਿੰਘ ਕਿਹੜਾ ਹੈ? ਪੈਰਾਂ ਦੇ ਵਿੱਚ ਬੇੜੀਆਂ, ਹੱਥਾਂ 'ਚ ਹੱਥ ਕੜੀਆਂ, ਅੱਖਾਂ ਤਾਂ ਚੁੱਕ ਕੇ ਕਹਿੰਦਾ ਸਰਬਰਾ ਖਾਨ ਮੈਨੂੰ ਬਾਜ ਸਿੰਘ ਕਹਿੰਦੇ। ਕਹਿੰਦਾ ਹੁਣ ਤੇਰੀ ਦਲੇਰੀ, ਤੇਰੀ ਅਣਖ, ਤੇਰੀ ਬਹਾਦਰੀ ਕਿੱਥੇ ਗਈ? ਕਹਿੰਦਾ ਜੇ ਮਰਦ ਦੀ ਔਲਾਦ ਹੈ ਤੇ ਹੱਥ ਕੜੀ ਖੋਲ। ਇਹਦਾ ਜ਼ਿਕਰ ਸਿੱਖ ਇਤਿਹਾਸਕਾਰਾਂ ਨੇ ਨਹੀਂ ਕੀਤਾ, ਆਲੁਲ ਖਵਾਕੀਨ ਦੇ ਵਿੱਚ ਮੁਸਲਮਾਨ ਇਤਿਹਾਸਕਾਰ ਨੇ ਕੀਤਾ, ਇਬਰਤਨਾਮੇ ਵਿੱਚ ਮੁਹੰਮਦ ਕਾਸਮ ਹਾਰਸੀ ਨੇ ਕੀਤਾ। ਲਾਹਨਤੀ ਲਿਖਿਆ, ਕਹਿੰਦਾ ਅਖੀਰ ਜਿਹੜਾ ਸਰਬਰਾ ਖਾਨ ਸੀ ਕਹਿੰਦਾ ਚਲੋ ਇਸ ਲਾਹਨਤੀ ਦੀ ਇੱਕ ਹੱਥ ਕੜੀ ਖੋਲ ਦਿੰਦੇ ਆ, ਕਿਤੇ ਦਰਬਾਰ ਸਾਹਿਬ ਅਜਾਇਬ ਘਰ ਜਾਣ ਦਾ ਮੌਕਾ ਮਿਲੇ ਨਾ। ਇਸ ਵਰਤਾਰੇ ਦੀ ਪੇਂਟਿੰਗ ਦਰਬਾਰ ਸਾਹਿਬ ਲੱਗੀ ਹੋਈ ਹੈ। ਫਰਕਸੀਅਰ ਤਖਤ ਛੱਡ ਕੇ ਭੱਜ ਰਿਹਾ। ਕਹਿੰਦਾ ਕਿ ਜਦੋਂ ਅਮੀਨ ਖਾਨ ਦੇ ਕਹਿਣ ਦੇ ਉੱਪਰ ਇੱਕ ਸਿਪਾਹੀ ਉਹਦੀ ਹੱਥ ਘੜੀ ਖੋਲਣ ਦੇ ਵਾਸਤੇ ਅੱਗੇ ਵਧਿਆ, ਉਹਨੇ ਇੰਨੀ ਜ਼ੋਰ ਦੀ ਝਟਕਾ ਮਾਰਿਆ, ਹੱਥ ਘੜੀ ਤੋੜ ਲਈ। ਉਸੇ ਸਿਪਾਹੀ ਦੀ ਤਲਵਾਰ ਕੱਢ ਕੇ ਵਾਰ ਕੀਤਾ, ਉਹਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ। ਕਹਿੰਦਾ 13 ਸਿਪਾਹੀ ਉਹਨੇ ਹੋਰ ਕਤਲ ਕਰ ਦਿੱਤੇ। ਤੇ ਕਹਿੰਦਾ ਫਰਕਸੀਅਰ ਤੇ ਸਰਬਰਾ ਖਾਨ ਤਖਤ ਛੱਡ ਕੇ ਭੱਜ ਗਏ। ਹੁਣ ਤੁਸੀਂ ਇਸ ਪਰੰਪਰਾ ਦੇ ਵਿੱਚ, ਇਸ ਸ਼ਹੀਦੀ ਵਿਰਾਸਤ ਦੇ ਵਿੱਚ ਤੁਸੀਂ ਇਸ ਨੌਜਵਾਨ ਨੂੰ ਬਾਜ ਸਿੰਘ ਦੇ ਨਾਲ ਰੱਖ ਕੇ ਨਹੀਂ ਵੇਖੋਗੇ, ਜਿਹਨੂੰ ਪਤਾ ਹੈ ਕਿ ਉਹਦੇ ਨਾਲ 2 ਨੂੰ ਗੋਲੀਆਂ ਵੱਜੀਆਂ ਨੇ, ਇੱਕ ਬੱਚਾ ਤੜਫ ਰਿਹਾ ਹੈ, ਉਹਦੇ ਸਾਹਮਣੇ ਮੂੰਹ ਦੇ ਸਾਹਮਣੇ ਰਿਵਾਲਵਰ ਹੈ ਤੇ ਉਹ ਕਹਿ ਰਿਹਾ ਜੇ ਪਿਓ ਦਾ ਪੁੱਤ ਹੈ ਤੇ ਬਾਹਾਂ ਖੋਲ। ਸੋ ਇਹ ਵਿਰਾਸਤ ਜਿਹੜੀ ਹੈ ਸਾਡੇ ਖੂਨ ਦੇ ਵਿੱਚ ਹੈ। ਪਰ ਗੱਲ ਕੀ ਹੈ, ਸਾਨੂੰ ਆਗੂ ਉਸ ਤਰ੍ਹਾਂ ਦਾ ਨਹੀਂ ਮਿਲ ਰਿਹਾ ਜਿਹਦੇ ਕੋਲ ਸਮਰਪਣ ਹੋਵੇ। ਇੱਕ ਆਗੂ ਦੀ ਘਾਟ ਜ਼ਰੂਰ ਹੈ।
ਬਾਰ-ਬਾਰ ਬਹੁਤ ਲੋਕਾਂ ਨੂੰ ਅਸੀਂ ਪਰਖਦੇ ਹਾਂ, ਉਸ ਪਰਖ ਦੇ ਵਿੱਚ ਕੁਝ ਸਮਾਂ ਕੁਝ ਬੰਦਾ ਖਰਾ ਉਤਰਦਾ ਹੈ, ਫਿਰ ਉਹ ਉਸੇ ਦਾਇਰੇ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਦਾਇਰੇ ਤੋਂ ਅਸੀਂ ਬਚਣਾ ਚਾਹੁੰਦੇ ਹਾਂ। ਆਗੂ ਦੀ ਇੱਥੇ ਸਭ ਤੋਂ ਵੱਡੀ ਘਾਟ ਹੈ। ਨੌਜਵਾਨਾਂ ਦੇ ਵਿੱਚ, ਪੰਥਕ ਵਿਚਾਰਧਾਰਾ ਵਾਲੇ ਵੀਰਾਂ ਦੇ ਵਿੱਚ ਜਾਂ ਪੰਥ ਦਰਦੀਆਂ ਦੇ ਵਿੱਚ ਕੋਈ ਬੇਈਮਾਨੀ ਨਹੀਂ ਹੈ। ਸਮੱਸਿਆ ਇਹ ਹੈ, ਮੈਂ ਜਿਹੜੀ ਆਰੰਭ 'ਚ ਕਹੀ ਸੀ ਕਿ ਇੱਕ ਸਾਡੇ 'ਚ ਹਉਮੈ, ਅਸੀਂ ਉਹ ਛੱਡਣ ਨੂੰ ਤਿਆਰ ਨਹੀਂ। ਜਿੱਦਣ ਸਾਡੇ ਵਿੱਚੋਂ ਹਉਮੈ ਨਿਕਲ ਗਈ, ਅਸੀਂ ਸਾਰੇ ਇਕੱਠੇ ਹੋਵਾਂਗੇ। ਸਾਡਾ ਨਿਸ਼ਾਨਾ ਕੀ ਹੈ? ਸਾਰੇ ਕਹਿੰਦੇ ਪੰਥ ਦਾ ਭਲਾ, ਪੰਜਾਬ ਦਾ ਭਲਾ, ਤੇ ਉਸ ਭਲੇ ਦੇ ਵਾਸਤੇ ਹੀ ਥੋੜਾ ਜਿਹਾ ਸਮਰਪਣ ਕਰਨ ਨੂੰ ਵੀ ਤਿਆਰ ਨਹੀਂ। ਅੱਜ ਉੱਥੇ ਗੁਰਦੁਆਰਾ ਸਾਹਿਬ ਵੀ ਬੈਠਿਆਂ ਗੱਲ ਚੱਲੀ, ਕਹਿੰਦੇ ਕਿਵੇਂ ਇਕੱਠਾ ਹੋ ਸਕਦਾ? ਮੈਂ ਕਿਹਾ ਬਾਕੀ ਇੱਕ ਦੋ ਜਣੇ ਦੀ ਤੁਸੀਂ ਜ਼ਿੰਮੇਵਾਰੀ ਲੈ ਲਓ, ਮਾਸਟਰ ਜੀ ਮੇਰੇ ਸਾਹਮਣੇ ਬੈਠੇ, ਇਹਨਾਂ ਦੀ ਜ਼ਿੰਮੇਵਾਰੀ ਮੈਂ ਲੈ ਲੈਣਾ। ਇਕੱਠੇ ਕਿਉਂ ਨਹੀਂ ਹੋ ਸਕਦੇ? ਕਿਉਂ ਨਹੀਂ ਅਸੀਂ ਇਕੱਠੇ ਚੱਲ ਸਕਦੇ? ਨਿਸ਼ਾਨਾ ਸਾਡਾ ਕੀ ਹੈ? ਗੁਰਦੁਆਰੇ। ਸੋਚੋ ਸਾਡੀ ਲੀਡਰਸ਼ਿਪ ਕਿਵੇਂ ਦੀ ਸੀ। ਆੜੀ ਪਾਤਸ਼ਾਹੀ ਦਾਅਵੇ ਦੀ ਗੱਲ ਹੈ ਨਾ, ਇਹ ਤਾਂ ਸਾਡੇ ਦੁਸ਼ਮਣਾਂ ਦੇ ਮੂੰਹ ਤੇ ਵੀ ਆ ਗਈ ਸੀ। ਜਦੋਂ ਨਾਦਰ ਸ਼ਾਹ ਨੇ ਦਿੱਲੀ ਨੂੰ ਫਤਿਹ ਕੀਤਾ, ਵਾਪਸ ਜਾ ਰਿਹਾ ਤੇ ਲਾਹੌਰ ਦੇ ਫੌਜਦਾਰ ਜ਼ਕਰੀਆ ਖਾਨ ਨੂੰ ਮਿਲਿਆ। ਜ਼ਕਰੀਆ ਖਾਨ ਦੇ ਨਾਲ ਉਹਦੀ ਲੰਬੀ ਗੱਲਬਾਤ ਹੋਈ ਤੇ ਉਹਨੇ ਇੱਕ ਸਵਾਲ ਕੀਤਾ, ਕਹਿੰਦਾ ਇਹ ਕੌਣ ਨੇ ਜਿਨ੍ਹਾਂ ਰਸਤੇ 'ਚ ਲੁੱਟ ਲਿਆ ਮੈਨੂੰ? ਕਹਿੰਦਾ ਸਿੱਖ ਨੇ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲਾਂ 'ਚ। ਕਹਿੰਦਾ ਘਰ? ਕਹਿੰਦਾ ਘੋੜੇ ਦੀਆਂ ਕਾਠੀਆਂ। ਖਾਂਦੇ ਕੀ ਹੈ? ਕਹਿੰਦਾ ਪੱਤੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ। ਕਹਿੰਦਾ ਜੇ ਇਹਨਾਂ 'ਚ ਇੰਨੇ ਗੁਣ ਨੇ, ਦੱਸ ਆਗੂ ਕੌਣ ਹੈ? ਬੜੀ ਪਿਆਰੀ ਗੱਲ। ਕਹਿੰਦਾ ਕਾਨ ਨਾ ਕਾਹੂ ਕੀ ਇਹ ਰਾਖਤ, ਸ਼ਹਿਨਸ਼ਾਹ ਖੁਦੀ ਕੋ ਭਾਖਤ। ਜਿਹੜਾ ਵੀ ਘੋੜੇ ਤੇ ਸਵਾਰ ਹੋ ਕੇ ਜੰਗ 'ਚ ਨਿਕਲਦਾ ਹੈ ਨਾ, ਉਹ ਆਗੂ ਵਾਂਗੂ ਆਪਣੀ ਜ਼ਿੰਮੇਵਾਰੀ ਸਮਝਦਾ। ਹੁਣ ਅਸੀਂ ਜ਼ਿੰਮੇਵਾਰੀ ਨਹੀਂ ਜੇ ਸਮਝਦੇ। ਘਾਟ ਇੱਥੇ ਹੈ। ਜਿੱਦਣ ਅਸੀਂ ਸੱਚਮੁੱਚ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਨਾ ਕਿ ਅਸੀਂ ਜ਼ਿੰਮੇਵਾਰੀ ਸਮਝਣੀ ਹੈ ਕੌਮ ਦੀ, ਉਦੋਂ ਸਾਡੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣੀਆਂ। ਅਜੇ ਅਸੀਂ ਜ਼ਿੰਮੇਵਾਰੀ ਨਹੀਂ ਸਮਝਣਾ ਚਾਹੁੰਦੇ। ਦੁਨੀਆ ਦੀਆਂ ਜਿਹੜੀਆਂ ਕੌਮਾਂ ਨੇ ਉਹ ਹਮੇਸ਼ਾ ਇੱਕ ਗੱਲ ਤੇ ਨੁਕਤਾ ਨਿਗਾਹ ਰੱਖਦੀਆਂ ਨੇ ਕਿ ਵਟ ਕੈਨ ਆਈ ਡੂ ਫॉर ਮਾਈ ਕਮਿਊਨਿਟੀ, ਮੈਂ ਕੀ ਕਰ ਸਕਦਾ। ਤੇ ਸਾਡੀ ਸੋਚ ਪਤਾ ਕਿੱਥੇ ਆ? ਫਲਾਣਾ ਕੀ ਕਰ ਰਿਹਾ, ਫਲਾਣੇ ਨੂੰ ਕੀ ਕਰਨਾ ਚਾਹੀਦਾ। ਅਸੀਂ ਉੱਥੇ ਟਿਕੇ ਹਾਂ। ਪਰ ਤਰੱਕੀ ਯਾਫਤਾ ਕੌਮਾਂ ਕਿੱਥੇ ਟਿਕੀਆਂ ਨੇ ਕਿ ਮੈਂ ਕੀ ਕਰ ਸਕਦਾ, ਮੇਰੀ ਕਿੰਨੀ ਕੁ ਲੋੜ ਹੈ ਕੌਮ ਨੂੰ, ਮੈਂ ਕੌਮ ਨੂੰ ਕੀ ਦੇ ਸਕਦਾ। ਅਸੀਂ ਸਾਰਾ ਧਿਆਨ ਆਪਣੇ ਤੋਂ ਛੱਡ ਕੇ ਦੂਜੇ ਤੇ ਰੱਖਿਆ। ਦੂਜਾ ਪ੍ਰਦੀਪ ਸਿੰਘ ਕੀ ਕਰ ਸਕਦਾ? ਪ੍ਰਦੀਪ ਸਿੰਘ ਜੋ ਕਰ ਸਕਦਾ ਇਹੀ ਕਰ ਸਕਦਾ। ਇਹ ਕੈਮਰਾ ਚਲਾ ਸਕਦਾ, ਇਹ ਤੁਹਾਡੀ ਪੇਸ਼ਕਾਰੀ ਵਧੀਆ ਤਰੀਕੇ ਨਾਲ ਕਰ ਸਕਦਾ। ਸੋ ਜਿਹੜਾ ਬੰਦਾ ਆਪਣੀ ਕੌਮ ਦੇ ਸੰਘਰਸ਼ਮਈ ਸਮੇਂ ਦੇ ਵਿੱਚ ਜਿੰਨੀ ਕੁ ਭੂਮਿਕਾ ਨਿਭਾ ਰਿਹਾ ਹੁੰਦਾ, ਉਨੀ ਕੁ ਪ੍ਰਵਾਨ ਕਰੋ। ਉਹ ਅਗਲੀ ਗੱਲ ਕਰਦਾ, ਕਹਿੰਦਾ ਕਿ ਜੇ ਇਹਨਾਂ ਦੇ ਆਗੂ ਹੋਵੇ, ਕਹਿੰਦੇ ਫਿਰ ਗੁਰੂ ਕਿਵੇਂ ਦਾ? ਕਹਿੰਦਾ ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਗੁਰੂ ਇਹਨਾਂ ਦਾ ਐਸਾ ਮੁਰਸ਼ਿਦ, ਅਸੀਂ ਮਾਰਦੇ ਮਾਰਦੇ ਮਰ ਚੱਲੇ, ਪਰ ਇਹ ਮਰਦੇ ਮਰਦੇ ਵੀ ਬਚ ਜਾਂਦੇ ਨੇ। ਫਿਰ ਉਹਨੇ ਫਾਰਸੀ 'ਚ ਗੱਲ ਕਹੀ, ਕਹਿੰਦਾ ਅਜੀ ਕੌਮ ਬੂ ਬਾਦਸ਼ਾਹੀਏ ਆਮਦ। ਫਿਰ ਇਸ ਕੌਮ ਦੇ ਵਿੱਚੋਂ ਬਾਦਸ਼ਾਹਤ ਦੀ ਬੋ ਆਉਂਦੀ ਹੈ। ਸਾਡਾ ਦੁਸ਼ਮਣ ਪਛਾਣ ਗਿਆ ਸੀ ਕਿ ਇਸ ਕੌਮ ਦੇ ਵਿੱਚੋਂ ਬਾਦਸ਼ਾਹਤ ਦੀ ਬੋ ਆਉਂਦੀ ਹੈ। ਪਰ ਆਉਂਦੀ ਕਦੋਂ ਹੈ? ਜਦੋਂ ਅਸੀਂ ਸਾਰੇ ਇਕੱਠੇ ਹਾਂ। ਆਉਂਦੀ ਉਦੋਂ ਹੈ ਜਦੋਂ ਸਾਡੇ 'ਚ ਵਿਚਾਰਧਾਰਕ ਤੌਰ ਤੇ ਏਕਾ ਹੈ। ਆਉਂਦੀ ਉਦੋਂ ਹੈ ਜਦੋਂ ਅਸੀਂ ਸਾਰੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਾਂ। ਇਸ ਤਰ੍ਹਾਂ ਨਹੀਂ ਜੇ ਆ ਸਕਦੀ ਵੀ ਸਾਡੇ 'ਚੋਂ ਪਾਤਸ਼ਾਹੀ ਦਾਵੇ ਦੀ ਬੋ ਵੀ ਆਵੇ ਤੇ ਅਸੀਂ ਡਫਲੀ ਵੀ ਵੱਖਰੀ ਵੱਖਰੀ ਵਟਾਉਂਦੇ ਰਹੀਏ। ਅਸੀਂ ਗੱਲਾਂ ਕਰਦੇ ਯਹੂਦੀਆਂ ਦੀਆਂ, ਮੇਰੇ ਖਿਆਲ ਇੱਥੇ ਵੀ, ਕਿਉਂਕਿ ਮੈਂ ਵੇਖਿਆ ਕਿ ਜਦੋਂ ਤੁਸੀਂ ਜਹਾਜ਼ਰਾਨੀ ਦੀ ਗੱਲ ਕਰਦੇ ਹੋ ਤਾਂ ਕੇਵਲ ਯਹੂਦੀਆਂ ਦੇ ਜਹਾਜ਼ ਨੇ ਜਿਨ੍ਹਾਂ ਦੇ ਉੱਪਰ ਜਿਹੜਾ ਕਰੂ ਹੁੰਦਾ ਹੈ ਉਹਨੂੰ ਅਸਲਾ ਰੱਖਣ ਦੀ ਇਜਾਜ਼ਤ ਹੈ। ਇੱਥੇ ਵੀ ਮੇਰੇ ਖਿਆਲ ਨਾਲ ਜਿਹੜੇ ਯਹੂਦੀਆਂ ਦੇ ਸਕੂਲ ਨੇ ਉਹਨਾਂ ਦੇ ਬਾਹਰ ਪੁਲਿਸ ਦੀ ਸਿਕਿਉਰਿਟੀ ਜ਼ਰੂਰ ਹੁੰਦੀ ਹੋਵੇਗੀ, ਕਿਉਂਕਿ ਬਹੁਤ ਸਾਰੀਆਂ ਸਰਕਾਰਾਂ ਨੇ ਕਿਹਾ, ਹੁਣ ਇੱਥੇ ਮੈਂ ਵੇਖਿਆ ਨਹੀਂ ਹੁੰਦੀ ਹੈ ਕਿ ਨਹੀਂ ਹੁੰਦੀ, ਪਰ ਆ ਜਾ ਕੇ ਮੰਨਿਆ ਜਾਂਦਾ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ। ਪਰ ਉਹ ਪਹਿਲੀ ਗੱਲ ਕੀ ਕਰਦੇ ਨੇ? ਵਿੱਦਿਆ, ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਹੁਣ ਮੈਂ ਇੱਥੇ ਸਾਰੇ ਤੁਸੀਂ ਪ੍ਰਬੰਧਕ ਬੈਠੇ ਹੋ, ਮੈਂ ਅੱਜ ਕੈਂਪ ਦੇ ਵਿੱਚ ਗਿਆ, ਬੱਚਿਆਂ ਦਾ ਕੈਂਪ ਸੀ, ਮੇਰੀਆਂ ਭੈਣਾਂ ਹਰਪ੍ਰੀਤ ਕੌਰ, ਇਹ ਕੈਂਪਾਂ ਦੀ, ਅਸੀਂ ਕਹਿੰਦੇ ਕੈਂਪਾਂ 'ਚ ਕੀ ਹੁੰਦਾ? ਆਹ ਕੈਂਪਾਂ ਦੀ ਉਪਜ ਹੈ ਜਿਹੜੀ ਤੁਹਾਡੇ ਸਾਹਮਣੇ ਬੈਠੀ। ਸਾਹਮਣੇ ਗੁਰਪ੍ਰਤਾਪ ਬੋਲਿਆ, ਇਹ ਗੁਰਸਿੱਖੀ ਕੈਂਪਾਂ ਦੀ ਪੇਸ਼ਕਾਰੀ ਹੈ। ਤੁਹਾਡੇ ਬੱਚੇ ਕੈਂਪਾਂ 'ਚ ਜਾਣਗੇ, ਬੋਲਣਾ ਤੇ ਦੂਜਿਆਂ ਨਾਲ ਕਿਸ ਤਰ੍ਹਾਂ ਦੇ ਨਾਲ ਡੀਲ ਕਰਨਾ ਉਹ ਸਿੱਖਣਗੇ। ਬੱਚਿਆਂ ਨੂੰ ਹੁਣ ਤੁਸੀਂ ਵੇਖੋ ਕਿ ਸਾਲ ਦੇ ਵਿੱਚ 1 ਮਹੀਨਾ ਜਾਂ 2 ਮਹੀਨੇ ਕੈਂਪ ਦੇ ਵਿੱਚ ਰਹਿਣ ਵਾਲਾ ਬੱਚਾ ਜਿਹੜਾ ਉਹ ਗੁਰਮਤ ਦੀ ਸਿਖਲਾਈ ਲੈਂਦਾ ਹੈ। ਤੇ ਜੇ ਸਾਡਾ ਸਕੂਲ ਆਪਣਾ ਹੋਵੇ, ਜੇ ਸਕੂਲ ਆਪਣਾ ਹੋਵੇ ਤਾਂ ਫਿਰ ਸਾਰੇ ਪਰਿਵਾਰਾਂ ਨੂੰ ਮਾਣ ਨਹੀਂ ਹੋਵੇਗਾ ਕਿ ਸਾਡੇ ਘਰ 'ਚ ਵੀ ਗੁਰਪ੍ਰਤਾਪ ਸਿੰਘ ਹੈਗਾ, ਬੋਲ ਸਕਦਾ ਸਟੇਜ ਤੇ। ਘਾਟ ਕਿੱਥੇ ਹੈ ਸਾਡੇ 'ਚ? ਪੈਸਾ ਸਾਡੇ ਕੋਲ ਘਾਟ ਨਹੀਂ ਕੋਈ। ਇੱਕ ਸਕੂਲ ਬਹੁਤ ਜ਼ਰੂਰੀ ਜੇ।
ਤੁਸੀਂ ਮੇਰੀ ਗੱਲ ਕਰੋ। ਮੈਂ ਅੱਗੇ ਵੀਰ ਜੀ ਨਾਲ ਗੱਲ ਕਰ ਰਿਹਾ ਸੀ, ਇੰਗਲੈਂਡ ਦੇ ਵਿੱਚ ਮੈਂ ਇੱਕ ਗੁਰਦੁਆਰੇ 'ਚ ਲੈਕਚਰ ਕਰਨ ਲਈ ਸੱਦਿਆ, ਤੇ ਜਦੋਂ ਮੈਂ ਗੁਰਦੁਆਰੇ 'ਚ ਐਂਟਰ ਹੋਇਆ ਤੇ ਏਕੜਾਂ ਦੇ ਵਿੱਚ ਬਹੁਤ ਵੱਡਾ ਚਰਚ, ਮੇਰੇ ਖਿਆਲ ਦੇ ਨਾਲ ਜਿਹੜੀ ਉਸ ਚਰਚ ਦੇ ਪਾਦਰੀ ਦੀ ਰਿਹਾਇਸ਼ ਸੀ, ਮੈਂ ਦੁਨੀਆ 'ਚ ਓਨਾ ਵੱਡਾ ਘਰ ਨਹੀਂ ਵੇਖਿਆ ਕਿਸੇ ਦਾ। ਜਦੋਂ ਪ੍ਰਬੰਧਕਾਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਤੁਸੀਂ ਗੁਰਦੁਆਰੇ ਸੱਦਿਆ ਸੀ, ਇਹ ਚਰਚ ਦੇ ਵਿੱਚ ਗੁਰਦੁਆਰਾ? ਕਹਿੰਦੇ ਜੀ ਇਹ ਇਸ ਸਟੇਟ ਦਾ ਸਭ ਤੋਂ ਵੱਡਾ ਚਰਚ ਹੈ, ਤੇ ਉਹਨਾਂ ਨੇ ਸਾਨੂੰ ਦੇ ਦਿੱਤਾ ਹੈ ਜੀ, ਸਾਡੇ ਬੱਚੇ ਚਰਚ 'ਚ ਨਹੀਂ ਆਉਂਦੇ, ਤੁਸੀਂ 99 ਸਾਲਾਂ ਵਾਸਤੇ ਸਾਲ ਦੇ 99 ਪਾਉਂਡ ਦੀ ਲੀਜ਼ ਤੇ ਲੈ ਲਓ, ਕਿਤੇ ਸਾਡੇ ਗੁਰਦੁਆਰਿਆਂ ਦਾ ਇਹ ਪ੍ਰਬੰਧ ਨਾ ਹੋਵੇ, ਸਾਡੇ ਬੱਚੇ ਨਹੀਂ ਜੇ ਆ ਰਹੇ। ਇਹ ਅੰਤਮ ਸੱਚ ਜੇ, ਸਾਡੇ ਬੱਚੇ ਗੁਰਦੁਆਰਿਆਂ 'ਚ ਨਹੀਂ ਆ ਰਹੇ। ਉਹਦਾ ਕਾਰਨ ਕੀ ਹੈ? ਜਿਹੜੀ ਗੱਲ ਮਾਸਟਰ ਜੀ ਨੇ ਕੀਤੀ ਸੀ, ਇੱਕ ਪ੍ਰਚਾਰਕ ਕੁਛ ਕਹਿ ਜਾਂਦਾ ਹੈ, ਦੂਜਾ ਆਉਂਦਾ ਕੁਛ ਕਹਿ ਜਾਂਦਾ ਹੈ, ਤੀਜਾ ਕੁਛ ਕਹਿ ਜਾਂਦਾ ਹੈ, ਬੱਚੇ ਕਰਨ ਕੀ? ਬੱਚਿਆਂ ਦੀ ਝੋਲੀ 'ਚ ਅਸੀਂ ਪਾ ਕੀ ਰਹੇ ਹਾਂ? ਬੱਚੇ ਧਰਮ ਦੀ ਵਿਚਾਰਧਾਰਾ ਗੁਰੂ ਦੇ ਨੁਕਤਾ ਨਿਗਾਹ ਤੋਂ ਸਮਝਣਾ ਚਾਹੁੰਦੇ ਨੇ, ਅਸੀਂ ਆਪਣੀ ਨੁਕਤਾ ਨਿਗਾਹ ਤੋਂ ਉਹਨਾਂ ਦੇ ਸਾਹਮਣੇ ਪੇਸ਼ਕਾਰੀ ਇੰਜ ਕਰਦੇ ਹਾਂ ਕਿ ਮੈਂ ਇਤਿਹਾਸ ਦਾ ਅੰਤਮ ਸੱਚ ਆ। ਇਤਿਹਾਸ ਤੇ ਗੁਰਮਤਿ ਫਲਸਫੇ ਦਾ ਅੰਤਮ ਸੱਚ ਕੋਈ ਨਹੀਂ ਹੋ ਸਕਦਾ ਗੁਰੂ ਤੋਂ ਬਿਨਾਂ। ਸਾਡੀਆਂ ਕਿਆਸ ਰਹੀਆਂ ਹੋ ਸਕਦੀਆਂ ਨੇ, ਸਾਡੇ ਵਿਚਾਰ ਹੋ ਸਕਦੇ ਨੇ, ਅੰਤਮ ਸੱਚ ਗੁਰੂ ਹੈ। ਅਸੀਂ ਉਸ ਨਜ਼ਰੀਏ ਤੋਂ ਬੱਚਿਆਂ ਦੀ ਝੋਲੀ 'ਚ ਕੁਝ ਵੀ ਪਾਉਣਾ ਬੰਦ ਕਰ ਦਿੱਤਾ ਹੈ। ਮੈਂ ਟੈਕਸਸ ਗਿਆ, ਉੱਥੋਂ ਦੇ ਬੱਚੇ, ਮੈਂ ਸਕੂਲ ਤੇ ਗੱਲ ਜ਼ਰੂਰ ਕਰਨੀ ਚਾਹੁੰਦਾ, ਉੱਥੋਂ ਦੇ ਬੱਚੇ ਗੁਰਦੁਆਰਾ ਸਾਹਿਬ ਨਹੀਂ ਆਏ। ਮੈਂ ਸਵਾਲ ਕੀਤਾ, ਮੈਂ ਕਿਹਾ ਜੀ ਬੱਚੇ ਤੁਹਾਡੇ ਗੁਰੂ ਘਰ ਬਹੁਤ ਘੱਟ ਸੀ, ਬਾਕੀ ਦੀ ਹਾਜ਼ਰੀ ਬਹੁਤ ਸੀ। ਕਹਿੰਦੇ ਬੱਚੇ ਕਹਿੰਦੇ ਕੀ ਸੁਣਨ ਜਾਈਏ, ਸਾਨੂੰ ਪਤਾ ਨਹੀਂ ਲੱਗਦਾ। ਮੈਂ ਕਿਹਾ ਮੈਨੂੰ ਬੱਚੇ ਚਾਹੀਦੇ ਨੇ। ਉਹਨਾਂ ਇੱਕ ਘਰ ਦੇ ਵਿੱਚ ਕੁਝ ਬੱਚੇ ਬੁਲਾ ਲਏ। ਹੁਣ ਮੈਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ, ਪਰ ਮੈਨੂੰ ਗੱਲਬਾਤ ਦੇ 'ਚੋਂ ਸਮਝ ਆਈ ਕਿ ਬੱਚੇ ਸਿੱਖੀ 'ਚ ਰਹਿਣਾ ਚਾਹੁੰਦੇ ਨੇ, ਉਹਨਾਂ ਦੀ ਝੋਲੀ 'ਚ ਪਾਉਣ ਨੂੰ ਸਾਡੇ ਕੋਲ ਕੁਝ ਨਹੀਂ ਹੈਗਾ। ਬੱਚੇ ਧਰਮ ਤੋਂ ਦੂਰ ਨਹੀਂ ਆ, ਬੱਚੇ ਤੁਹਾਡੇ ਧਾਰਮਿਕ ਜੀਵਨ ਜਾਂਚ ਆਪਣੇ ਆਪ ਨੂੰ ਢਾਲਣਾ ਚਾਹੁੰਦੇ ਨੇ। ਸਮੱਸਿਆ ਇਹ ਹੈ ਕਿ ਅਸੀਂ ਉਹਨਾਂ ਦੀ ਝੋਲੀ 'ਚ ਕੁਝ ਨਹੀਂ ਪਾ ਸਕੇ। ਮੈਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਕੀ ਪੜ੍ਹ ਰਹੇ ਹੋ? ਕਿਸੇ ਨੇ ਕਿਹਾ ਕਿ ਮੈਂ ਫਿਜ਼ਿਕਸ ਪੜ੍ਹ ਰਿਹਾ, ਕਿਸੇ ਨੇ ਕਿਹਾ ਮੈਂ ਬਾਇਓਲੋਜੀ ਪੜ੍ਹ ਰਿਹਾ। ਸਾਰੇ ਬੱਚੇ ਤਕਰੀਬਨ ਸਾਡੇ ਹਿਸਾਬ ਦੇ ਨਾਲ 12ਵੀਂ ਇੱਕ ਕਲਾਸ ਦੇ ਵਿਦਿਆਰਥੀ। ਮੈਂ ਇੱਕ ਬੱਚੇ ਨੂੰ ਸਵਾਲ ਕੀਤਾ, ਹੁਣ ਬੜੇ ਪਿਆਰ ਨਾਲ ਸਮਝਿਓ ਕਿ ਜੇ ਕਿਤੇ ਸਾਡਾ ਸਕੂਲ ਹੋਵੇ ਤੇ ਸਕੂਲ ਦੇ ਵਿੱਚ ਧਰਮ ਵਿਸ਼ਾ ਥੋੜਾ ਹੁੰਦਾ ਹੈ। ਧਰਮ ਨੂੰ ਪੜ੍ਹਾਇਆ ਕਿਵੇਂ ਜਾਂਦਾ ਸੀ? ਕਹਿੰਦੇ RSS ਨੇ ਇਹ ਕਰਤਾ, RSS ਨੇ ਉਹ ਕਰਤਾ। 80 ਸਾਲਾਂ ਦੇ ਵਿੱਚ RSS ਦੇਸ਼ ਦੀ ਰਾਜਨੀਤੀ ਤੇ ਕਾਬਜ ਹੈ, ਦੇਸ਼ ਦੀ ਰਾਜਨੀਤੀ ਤੇ ਕਾਬਜ ਨੇ। ਕਿਉਂ ਨੇ? ਉਹਨਾਂ ਦੇ ਕੋਲ ਇਸ ਵੇਲੇ 13,700 ਮੱਧ ਵਿਦਿਆ ਨਿਕੇਤਨ ਨਾਂ ਦੇ ਸਕੂਲ ਨੇ। 13,700। ਕਦੀ ਉਹਨਾਂ ਦਾ ਪ੍ਰਬੰਧਕੀ ਝਗੜਾ ਨਹੀਂ। ਉਹ ਪੜ੍ਹਾਉਂਦੇ ਕਿਵੇਂ ਨੇ? ਧਰਮ ਕਿਵੇਂ ਪੜ੍ਹਾਇਆ ਜਾਂਦਾ ਹੈ? ਧਰਮ ਸਬਜੈਕਟ ਨਹੀਂ ਹੁੰਦਾ। ਬੱਚਾ ਧਰਮ ਤੋਂ ਦੂਰ ਉਦੋਂ ਜਾਂਦਾ ਜਦੋਂ ਅਸੀਂ ਧਰਮ ਨੂੰ ਸਬਜੈਕਟ ਬਣਾ ਦਿੰਦੇ ਹਾਂ। ਅਸਲੀਅਤ ਇਹ ਹੁੰਦੀ ਹੈ ਕਿ ਹਰ ਸਬਜੈਕਟ ਨੂੰ ਧਰਮ ਬਣਾਇਆ ਜਾਵੇ। ਮੈਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ, ਮੈਂ ਵੇਖ ਕੇ ਹੈਰਾਨ ਰਹਿ ਗਿਆ। ਉਹਨਾਂ ਦਾ ਮੈਥਮੈਟਿਕਸ ਪਤਾ ਕਿਸ ਤਰ੍ਹਾਂ ਦਾ ਸੀ? ਸੀਤਾ ਕੇ ਕੋਲ 25 ਲੱਡੂ ਸੀ, ਉਸ ਨੇ 10 ਹਨੂਮਾਨ ਨੂੰ ਚੜਾ ਦਿੱਤੇ, ਦੱਸੋ ਬਾਕੀ ਕਿੰਨੇ ਬਚੇ? ਰਾਮ ਦੇ ਭੱਥੇ ਦੇ ਵਿੱਚ 50 ਤੀਰ ਸੀ, ਉਸਨੇ 10 ਰਾਵਣ ਨੂੰ ਮਾਰ ਦਿੱਤੇ, ਦੱਸੋ ਕਿੰਨੇ ਬਚੇ? ਹੈ ਤੇ ਮੈਥ। ਪੜਾਇਆ ਕਿਵੇਂ ਜਾ ਰਿਹਾ? ਉਹਨਾਂ ਨੇ ਧਰਮ ਨੂੰ ਵਿਸ਼ਾ ਨਹੀਂ ਬਣਾਇਆ, ਉਹਨਾਂ ਨੇ ਵਿਸ਼ੇ ਨੂੰ ਧਰਮ ਬਣਾ ਦਿੱਤਾ। ਅਸੀਂ ਬੱਚੇ ਤੇ ਬੋਝ ਪਾਉਂਦੇ ਹਾਂ ਧਰਮ ਨੂੰ ਵਿਸ਼ਾ ਬਣਾ ਕੇ। ਜਦੋਂ ਤੁਹਾਡੇ ਆਪਣੇ ਸਕੂਲ ਹੋਣਗੇ, ਮੈਂ ਉਸ ਬੱਚੇ ਨੂੰ ਸਵਾਲ ਕੀਤਾ, ਮੈਂ ਕਿਹਾ ਕਿ ਤੁਸੀਂ ਪੜ੍ਹਦੇ ਹੋ ਭੌਤਿਕ ਵਿਗਿਆਨ ਦੇ ਬਾਰੇ, ਭੂਗੋਲ ਦੇ ਬਾਰੇ, ਦੂਜਾ ਤੀਜਾ? ਕਹਿੰਦੇ ਬਿਲਕੁਲ ਪੜ੍ਹਦੇ ਆ। ਮੈਂ ਕਿਹਾ ਧਰਤੀ ਗੋਲ ਹੈ, ਹੁਣ ਪਤਾ ਨਹੀਂ ਧਰਤੀ ਕਿਸ ਪੋਜੀਸ਼ਨ 'ਚ ਹੋਵੇਗੀ, ਅਸੀਂ ਡਿੱਗਦੇ ਕਿਉਂ ਨਹੀਂ? ਉਹ ਕਹਿੰਦੀ ਗ੍ਰੈਵੀਟੇਸ਼ਨ ਦੇ ਕਰਕੇ। ਮੈਂ ਕਿਹਾ ਹੋਰ ਕੁਛ? ਕੋਈ ਜਵਾਬ ਨਹੀਂ ਬੱਚੇ ਦੇ ਕੋਲ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਨ ਦਾ ਯਤਨ ਕੀਤਾ? ਨਹੀਂ। ਮੈਂ ਕਿਹਾ ਕੀ ਇਸ ਦੀ ਉਦਾਹਰਨ ਕੋਈ ਸਾਇੰਸ ਦੇ ਵਿੱਚ ਤੁਹਾਨੂੰ ਦਿੱਤੀ ਗਈ ਹੈ ਕਿ ਧਰਤੀ ਗੋਲ ਹੈ, ਘੁੰਮ ਰਹੀ ਹੈ ਬ੍ਰਹਿਮੰਡ ਦੇ ਵਿੱਚ, ਅਸੀਂ ਡਿੱਗਣ ਹੀ ਨਹੀਂ ਦੇ? ਕੋਈ ਉਦਾਹਰਨ ਨਹੀਂ। ਹੁਣ ਜੇ ਗੁਰੂ ਪਾਤਸ਼ਾਹ ਨੂੰ ਸਵਾਲ ਕਰੀਏ, ਇਹ ਸਾਇੰਸ ਦੇ ਕਿਸੇ ਵਿਗਿਆਨੀ ਨੂੰ ਨਾ ਸਵਾਲ ਕਰੀਏ, ਵਿਗਿਆਨੀਆਂ ਨੇ ਬਾਅਦ ਚ ਉਦਾਹਰਨ ਦਿੱਤੀ ਹੈ। ਇਹ ਜਿਹੜੀ ਖੋਜ ਹੈ ਇਹ 1727 ਦੇ ਵਿੱਚ ਹੁੰਦੀ ਹੈ, ਸੈਂਟਰੀਫਿਊਗਲ ਫੋਰਸ ਦੇ ਬਾਰੇ। ਤੇ ਗੁਰੂ ਪਾਤਸ਼ਾਹ 1604 ਤੋਂ ਪਹਿਲਾਂ ਸਾਡੀ ਝੋਲੀ ਚ ਪਾ ਦਿੰਦੇ ਨੇ, ਕਹਿੰਦੇ ਨੇ ਇੱਕ ਡੋਲ ਲੈ ਲਓ, ਡੋਲ ਲੈ ਲਓ, ਬਾਲਟੀ ਲੈ ਲਓ, ਉਹਨੂੰ ਪਾਣੀ ਨਾਲ ਭਰ ਲਓ, ਉਹਨੂੰ ਇੱਕ ਰੱਸੀ ਬੰਨ ਲਓ, ਜ਼ੋਰ ਦੀ ਘੁਮਾਓ, ਪਾਣੀ ਡਿੱਗਦਾ? ਨਹੀਂ ਡਿੱਗਦਾ। ਉਹ ਸੈਂਟਰੀਫਿਊਗਲ ਫੋਰਸ ਰੱਸੀ ਦਾ ਕੰਮ ਕਰ ਰਹੀ ਹੈ। ਤੇ ਪੰਜੇ ਪਾਤਸ਼ਾਹ ਕਹਿੰਦੇ ਨੇ ਡੋਲ ਬੱਧਾ ਕਸ ਜੇਵਰੀ ਆਕਾਸ਼ ਪਤਾਲਾ। ਸੈਂਟਰੀਫਿਊਗਲ ਫੋਰਸ, ਗ੍ਰੈਵੀਟੇਸ਼ਨ ਫੋਰਸ, ਜਦੋਂ ਸਾਇੰਸ ਦੇ ਨਾਂ ਨਿਸ਼ਾਨ ਦੇ ਵਿੱਚ ਵੀ ਨਹੀਂ ਸੀ ਹੈਗੀ। ਪਾਤਸ਼ਾਹ ਨੇ ਉਦੋਂ ਦੱਸ ਦਿੱਤਾ। ਕਦੋਂ ਡਿੱਗੇਗੀ? ਜਦੋਂ ਰੱਸੀ ਢਿੱਲੀ ਹੋਵੇਗੀ। ਰੋਜ਼ ਚੌਪਈ ਸਾਹਿਬ ਪੜ੍ਹਦੇ ਹੋ ਨਾ,
ਰੱਸੀ ਡਿੱਗਣ ਦੀ ਗੱਲ ਵੀ ਗੁਰੂ ਪਾਤਸ਼ਾਹ ਕਰਦੇ ਆ, ਕਹਿੰਦੇ ਜਬ ਉਦਕਰਖ ਪਸਾਰਾ, ਜਦੋਂ ਸੈਂਟਰੀਫਿਊਗਲ ਫੋਰਸ ਦੀ ਪੂਰੀ ਖਿੱਚ ਹੈ, ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ, ਤੋਂ ਸਾਰੀਆਂ ਧਰਤੀਆਂ ਸਭ ਕੁਝ ਗ੍ਰਹਿ ਸਥਿਰ ਨੇ। ਜਬ ਅਕਰਖ ਆਕਰਸ਼ਣ ਦੀ ਕਿਰਿਆ, ਜਦੋਂ ਖਿੱਚ ਘਟੇਗੀ, ਤੁਮੇ ਮਿਲਤ ਦੇਹ ਧਰ ਸਭੂ, ਜਿਸ ਨੂੰ ਤੁਸੀਂ ਬਲੈਕ ਹੋਲ ਥਿਊਰੀ ਜਾਂ ਡੈਥ ਆਫ ਯੂਨੀਵਰਸ ਕਹਿੰਦੇ ਚ। ਪੜ੍ਹਨ ਦਾ ਯਤਨ ਤਾਂ ਕਰੀਏ ਕਿਤੇ। ਜੇ ਸਾਡੇ ਬੱਚੇ ਸਾਡੇ ਸਕੂਲਾਂ 'ਚ ਹੁਣ ਇਸ ਤਰ੍ਹਾਂ ਪੜ੍ਹਾਇਆ ਜਾਵੇ, ਬੱਚੇ ਨੂੰ ਦੱਸਿਆ ਜਾਵੇ ਕਿ એનર્ਜੀ ਕੀ ਹੈ। ਮੈਂ ਸਮਝਿਆ ਲਾਅ ਆਫ એનર્ਜੀ, energy can never be generated nor destroyed, it only can convert one form into another form। ਮੈਂ ਕਿਹਾ ਉਦਾਹਰਨ, ਕਹਿੰਦੇ ਉਦਾਹਰਨ ਵੇਖੋ ਜੀ, ਸੋਲਰ એનર્ਜੀ, ਸੋਲਰ ਤੋਂ ਲਾਈਟਾਂ ਜਗ ਰਹੀਆਂ, ਸੋਲਰ ਦੇ ਨਾਲ ਮਕੈਨੀਕਲ એનર્ਜੀ, ਮਕੈਨੀਕਲ ਦੇ ਨਾਲ ਹੋਰ। ਮੈਂ ਕਿਹਾ ਫਿਰ ਜਨਰੇਟਰ ਨੇਮ ਇਜ਼ ਟਰੂ ਨਾ, ਜਨਰੇਟਰ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ એનર્ਜੀ ਜਨਰੇਟ ਕੀਤੀ ਨਹੀਂ ਜਾ ਸਕਦੀ, ਕਨਵਰਟ ਕੀਤੀ ਜਾ ਸਕਦੀ ਹੈ। ਸਾਇੰਸ ਇਸ ਗੱਲ ਨੂੰ ਮੰਨਦੀ ਹੈ। ਜਿਹੜੀਆਂ ਦੁਨੀਆ ਦੇ ਵਿੱਚ ਵੱਡੀਆਂ ਪ੍ਰੀਖਿਆਵਾਂ ਹੁੰਦੀਆਂ ਨੇ, ਉਹਨਾਂ 'ਚ ਇਸ ਸਾਲ ਇੱਕ ਸਵਾਲ ਸੀ, ਇਜ਼ ਜਨਰੇਟਰ ਟਰਮ ਇਜ਼ ਟਰੂ? ਉਹਦਾ ਜਵਾਬ ਸੀ ਨਹੀਂ, ਕਿਉਂਕਿ એનર્ਜੀ ਜਨਰੇਟ ਨਹੀਂ ਕੀਤੀ ਜਾ ਸਕਦੀ। ਹੁਣ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਆ, ਜਮੀ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਵਾਧ ਹੈ ਨਾ ਘਾਟ ਹੈ, ਨਾ ਘਾਟ ਵਾਧ ਹੋਤ ਹੈ। ਉਹ ਕੀ ਹੈ? ਇਹਨੂੰ ਹੋਰ ਸਮਝਣਾ ਤੇ ਉਹਨੇ ਕਿੱਡੀ ਵੱਡੀ ਉਦਾਹਰਨ ਦਿੱਤੀ ਮੈਨੂੰ। ਉਹਨੇ ਕਿਹਾ ਜੀ ਸੋਲਰ, ਸੋਲਰ ਤੋਂ ਤੁਸੀਂ ਬੱਤੀਆਂ ਜਗਾ ਲਈਆਂ, ਬੱਤੀਆਂ ਤੋਂ ਹੀਟ ਲੈ ਲਈ, ਹੀਟ ਤੋਂ ਫਿਰ ਪਾਣੀ ਗਰਮ ਕਰ ਲਓ, ਉਤੋਂ ਭਾਫ ਬਣਾ ਲਓ, ਭਾਫ ਤੋਂ ਇੰਜਣ ਬਣਾ ਲਓ। ਕਿੱਡੀਆਂ ਵੱਡੀਆਂ ਵੱਡੀਆਂ ਉਦਾਹਰਨਾਂ। ਮੈਂ ਗੁਰੂ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਤੁਸੀਂ ਉਦਾਹਰਨ ਕਿਹੜੀ ਦਿੰਦੇ ਹੋ ਕਿ ਜਮੀ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ? ਤੇ ਪਾਤਸ਼ਾਹ ਕਹਿਣਗੇ ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੂਧ ਮੇ ਕੀਆ। ਸਗਲ ਬਨਸਪਤ, ਇੱਕ ਘਾਹ ਦੀ ਜਿਹੜੀ ਪੱਤੀ ਸੁੱਕ ਜਾਵੇ ਤੇ ਸੜਦੀ ਹੈ ਜੀ, ਘਾਹ ਸੜਦਾ, ਘਾਹ ਦੇ ਵਿੱਚ ਅੱਗ ਹੈ ਨਾ, ਸਗਲ ਬਨਸਪਤ ਮਾਹੇ ਬਸੰਤਰ। ਘਾਹ ਦੇ ਵਿੱਚ ਜਲਨਸ਼ੀਲ ਪਦਾਰਥ ਹੈ ਤਾਂ ਹੀ ਜਲਦਾ ਜੀ। ਹੁਣ ਉਹ ਘਾਹ ਗਾਂ ਖਾਂਦੀ ਹੈ, ਗਾਂ ਕੀ ਦਿੰਦੀ ਹੈ? ਦੁੱਧ, ਦੁੱਧ ਤੋਂ ਮੱਖਣ, ਮੱਖਣ ਤੋਂ ਘਿਓ, ਘਿਓ ਫਿਰ ਬਲਦਾ ਨਾ। ਪਾਤਸ਼ਾਹ ਇੰਨੀ ਸੂਖਮ ਉਦਾਹਰਨ ਦਿੰਦੇ, ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੂਧ ਮੇ ਕੀਆ, ਊਚ ਨੀਚ ਮੇ ਜੋਤ ਸਮਾਣੀ, ਘਟ ਘਟ ਮਾਦੋ ਜੀਆ। ਉਹੀ એનર્ਜੀ ਟਰੈਵਲ ਕਰ ਰਹੀ ਹੈ ਜਿਹੜੀ ਘਾਹ ਤੋਂ ਸ਼ੁਰੂ ਹੋਈ ਸੀ, ਘਾਹ 'ਚ ਵੀ ਬਲਦੀ ਹੈ ਤੇ ਘਿਓ 'ਚ ਵੀ ਬਲਦੀ ਹੈ। ਕਿੰਨੀਆਂ ਵੱਡੀਆਂ ਉਦਾਹਰਨਾਂ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ। ਅਸੀਂ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਸਕੇ, ਅਸੀਂ ਦੱਸ ਹੀ ਨਹੀਂ ਸਕੇ। ਆ ਐਟਮ ਸ਼ਬਦ ਤਾਂ ਹੁਣ ਹੋਂਦ 'ਚ ਆਇਆ, ਜਦੋਂ ਪੰਚਮ ਪਾਤਸ਼ਾਹ ਨੇ ਕਹਿਤਾ ਪਰਮਾਣੂ ਪਰਾਜੰਤ ਆਕਾਸ਼ਾ ਦੀਸ ਲੋਕ ਖਰਾਣੇ। ਪਰਾਜੰਤ ਜਿਹਨੂੰ ਮਾਈਕਰੋਸਕੋਪ ਦੇ ਨਾਲ ਹੀ ਨਹੀਂ ਵੇਖਿਆ ਜਾ ਸਕਦਾ। ਇਹ ਤਿੰਨ ਚੀਜ਼ਾਂ ਗੁਰਬਾਣੀ 'ਚ ਆਉਂਦੀਆਂ ਜੇ। ਜੀਵ ਜਿਹੜਾ ਅੱਖਾਂ ਨਾਲ ਦਿਖਦਾ ਹੈ, ਜੰਤ ਵਿਸ਼ਟਾ ਕਾ ਜੰਤ ਜਿਹੜਾ ਮਾਈਕਰੋਸਕੋਪ ਨਾਲ ਦਿਖਦਾ ਹੈ, ਪਰਮਾਣੂ ਪਰਾਜੰਤ ਜਿਹੜਾ ਮਾਈਕਰੋਸਕੋਪ ਨਾਲ ਵੀ ਨਹੀਂ ਵੇਖਿਆ ਜਾ ਸਕਦਾ। ਜੀਵ, ਜੰਤ ਤੇ ਪਰਾਜੰਤ ਦੱਸਿਆ ਸੀ ਬੱਚਿਆਂ ਨੂੰ ਕਿ ਨੈਕਡਾਈ ਨਾਲ ਕਿਹੜੇ ਵੇਖੇ ਜਾਂਦੇ ਨੇ, ਮਾਈਕਰੋਸਕੋਪ ਨਾਲ ਕਿਹੜੇ ਵੇਖੇ ਜਾਂਦੇ ਨੇ, ਤੇ ਉਹ ਤੱਤ ਕਿਹੜੇ ਨੇ ਜਿਹੜੇ ਮਾਈਕਰੋਸਕੋਪ ਦੇ ਨਾਲ ਵੀ ਨਹੀਂ ਵੇਖੇ ਜਾ ਸਕਦੇ। ਅਸੀਂ ਬੱਚਿਆਂ ਨੂੰ ਦੱਸਣ ਦਾ ਯਤਨ ਹੀ ਨਹੀਂ ਕੀਤਾ। ਮੈਂ ਉਹਨੂੰ ਅਗਲਾ ਸਵਾਲ ਪੁੱਛਿਆ, ਮੈਂ ਕਿਹਾ ਧਰਤੀ ਕਿਵੇਂ ਬਣੀ? ਬੱਚਾ ਕਹਿੰਦਾ ਜੀ ਬਿਗ ਬੈਂਗ ਥਿਊਰੀ ਨੂੰ ਸਭ ਤੋਂ ਵੱਧ ਮੰਨਿਆ ਜਾਂਦਾ। ਮੈਂ ਕਿਹਾ ਕਦੋਂ ਹੋਈ? ਕਹਿੰਦਾ ਜੀ ਟਾਈਮ ਦਾ ਨਹੀਂ ਪਤਾ। ਮੈਂ ਕਿਹਾ ਟਾਈਮ ਦਾ ਕਿਉਂ ਨਹੀਂ ਪਤਾ? ਜਵਾਬ ਕੋਈ ਨਹੀਂ। ਮੈਂ ਕਦੀ ਗੁਰੂ ਨੂੰ ਪੁੱਛੋ ਟਾਈਮ ਦਾ ਕਿਉਂ ਨਹੀਂ ਪਤਾ? ਤੇ ਪਾਤਸ਼ਾਹ ਕੀ ਕਹਿਣਗੇ? ਪਾਤਸ਼ਾਹ ਕਹਿਣਗੇ ਅਰਬਦ ਨਰਬਦ ਧੁੰਦੂ ਕਾਰਨਾ ਧਰਨ ਨਾ ਗਗਨਾ, ਹੁਕਮ ਅਪਾਰਾ ਨਾ ਦਿਨ ਰਹਿਣ ਚੰਦਨ ਸੂਰਜ ਸੁਨ ਸਮਾਦ ਲਗਾਏ ਦਾ। ਵੀ ਟਾਈਮ ਤੇ ਉਦੋਂ ਸ਼ੁਰੂ ਹੋਵੇਗਾ ਨਾ ਜਦੋਂ ਧਰਤੀ ਸੂਰਜ ਦੇ ਦੁਆਲੇ ਘੁੰਮੇਗੀ। ਜਦੋਂ ਨਾ ਧਰਤੀ ਨਾ ਸੂਰਜ, ਜਦੋਂ ਟਾਈਮ ਕਿਵੇਂ ਹੋ ਸਕਦਾ? ਸੁਨ ਸਮਾਦ ਲਗਾਏ ਦਾ। ਸੋ ਇਹ ਗੱਲਾਂ ਜ਼ਰੂਰਤ ਹੈ ਸਾਨੂੰ। ਮੇਰੇ ਵੀਰੋ, ਕੁਛ ਨਹੀਂ ਜੇ ਜਾਣਾ, ਚਲੇ ਅਸੀਂ ਸਾਰੇ ਹੀ ਜਾਣਾ ਚ, ਪਰ ਰੱਬ ਦਾ ਵਾਸਤਾ ਜੇ, ਆਉਣ ਵਾਲੀ ਭਵਿੱਖ ਦੀ ਪੀੜ੍ਹੀ ਦੇ ਵਾਸਤੇ ਇੱਕ ਚੰਗਾ ਵਿਦਿਅਕ ਅਦਾਰਾ, ਇੱਕ ਸਕੂਲ ਕਾਇਮ ਕਰ ਲਓ। ਬੱਚੇ ਤੁਹਾਨੂੰ ਜਾਣ ਤੋਂ ਬਾਅਦ ਵੀ ਯਾਦ ਰੱਖਣਗੇ। ਸੋ ਮੇਰੀ ਤੇ ਇੰਨੀ ਕੁ ਹੱਥ ਬੰਨ੍ਹ ਕੇ ਬੇਨਤੀ ਹੈ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।